ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਅੱਜ ਦਾ ਇਹ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਇਹ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਇਹ ਇੱਕ ਘੁੰਡ ਚੁਕਾਈ ਪ੍ਰੋਗਰਾਮ ਜਿਸ ਦੇ ਵਿੱਚ ਆਪਾਂ ਹਫਤਾਵਾਰੀ ਜਿਹੜੀ ਆ ਗੱਲਬਾਤ ਕਰਿਆ ਕਰਾਂਗੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕੁਝ ਸਮਾਂ ਪਹਿਲਾਂ ਛਪੀ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਉਹਨਾਂ ਦੇ ਜਿਹੜੇ ਆਥਰ ਨੇ, ਲਿਖਾਰੀ ਨੇ ਡਾਕਟਰ ਦਲਵੀਰ ਸਿੰਘ ਪੰਨੂ, ਜਿਹੜੇ ਕਿ ਕਾਫੀ ਮੰਨਿਆ ਪਰਮੰਨਿਆ ਨਾਮ ਹੈਗਾ ਆ। ਪਿਛਲੇ ਲੰਮੇ ਸਮੇਂ ਤੋਂ ਬੇਰੀਏ ਦੇ ਇਲਾਕੇ ਦੇ ਵਿੱਚ ਦੰਦਾਂ ਦੇ ਡਾਕਟਰ ਐਜ਼ ਏ ਡੈਂਟਿਸਟ ਪੇਸ਼ੇਵਰ ਕੰਮ ਜਿਹੜਾ ਉਹ ਕਰ ਰਹੇ ਨੇ। ਉਹਨਾਂ ਨੇ ਇਹ ਜਿਹੜੀ ਕਿਤਾਬ ਲਿਖੀ ਹੈ ਜਿਸ ਦੇ ਵਿੱਚ ਖਾਸ ਕਰਕੇ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਆ ਅਣਗੌਲਿਆ ਪਿਆ ਹੋਇਆ ਆ। ਬਹੁਤ ਸਾਰੀਆਂ ਥਾਵਾਂ ਨੇ ਜਿਹੜੀਆਂ ਗੁਰੂ ਸਾਹਿਬਾਨ ਦੇ ਨਾਲ, ਸਿੱਖ ਪਰੰਪਰਾਵਾਂ ਦੇ ਨਾਲ, ਸਿੱਖ ਇਤਿਹਾਸ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਆ। ਸਿੱਖ ਇਹ ਜਿਹੜੀ ਵਿਰਾਸਤ ਹੈਗੀ ਆ ਉਸ ਨੂੰ ਉਹਨਾਂ ਨੇ ਇਕੱਠਿਆਂ ਕੀਤਾ, ਇਸ ਕਿਤਾਬ ਦੇ ਵਿੱਚ ਜਿਲਦਬੰਦ ਕੀਤਾ ਆ, ਦਾ ਸਿੱਖ ਹੈਰੀਟੇਜ ਬੁੱਕ ਜਿਹੜੀ ਆ ਬਿਯੋਂਡ ਬਾਰਡਰਸ। ਸੋ ਉਹਨਾਂ ਦੇ ਨਾਲ ਆਪਾਂ ਹੁਣ ਹਫਤਾਵਾਰੀ ਗੱਲਬਾਤ ਕਰਿਆ ਕਰਾਂਗੇ। 80 ਤੋਂ ਵੱਧ ਇਸ ਬੁੱਕ ਦੇ ਜਿਹੜੇ ਚੈਪਟਰਸ ਆ, ਕਰਮਵਾਰ ਆਪਾਂ ਉਸ ਦੇ ਚੈਪਟਰਸ ਦੇ ਉੱਤੇ ਲੜੀਆਂ ਜਿਹੜੀਆਂ ਬਣਾ ਕੇ ਗੱਲਬਾਤ ਕਰਿਆ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਕਿਤਾਬ ਦੀ ਉੱਤੋਂ ਜਾਣਕਾਰੀ, ਡਾਕਟਰ ਹੋਣਾ ਦੀ ਜਿਹੜੀ ਆ ਉਹਨਾਂ ਦੇ ਬਾਰੇ ਜਾਣਕਾਰੀ, ਇਸ ਦੇ ਵਿੱਚ ਕੀ ਕੁਛ ਕਿੱਦਾਂ ਇਹ ਹੋਂਦ ਦੇ ਵਿੱਚ ਆਈ ਉਸ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰਾਂਗੇ। ਅਤੇ ਆਓ ਹੁਣ ਆਪਾਂ ਸਵਾਗਤ ਕਰਦੇ ਹਾਂ ਡਾਕਟਰ ਦਲਵੀਰ ਸਿੰਘ ਪੰਨੂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਰਾਜਕਿਰਨਵੀਰ ਸਿੰਘ ਜੀ। ਮੈਂ ਤੁਹਾਡਾ ਔਰ ਸਮੁੱਚੀ ਪੰਜਾਬੀ ਰੇਡੀਓ USA ਦੀ ਟੀਮ ਦਾ ਸਰਦਾਰ ਹਰਜੋਤ ਸਿੰਘ ਜੀ ਖਾਲਸਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਇਸ ਬਿਲਡਿੰਗ 'ਚ ਤਾਂ ਮੈਂ ਬਹੁਤ ਵਾਰੀ ਆਇਆ, ਆਪਣੀ ਕਾਰਾਂ ਦੀ ਇੰਸ਼ੋਰੈਂਸ ਦੇ ਬਿੱਲ ਦੇਣ ਦੇ ਲਈ ਕਈ ਸਾਲਾਂ ਤੋਂ ਆ ਰਿਹਾ ਜੀ, ਪਰ ਅੱਜ ਮੈਨੂੰ ਬਿੱਲਾਂ ਤੋਂ ਅੱਗੇ, ਕਾਰ ਦੇ ਬਿੱਲ ਤੋਂ ਬਾਹਰ ਨਿਕਲ ਕੇ ਇਸ ਕਮਰੇ 'ਚ ਬੈਠਣ ਦਾ ਮੌਕਾ ਮਿਲਿਆ ਤਾਂ ਕਿ ਮੈਂ ਤੁਹਾਡੇ ਸਾਰੇ ਦਰਸ਼ਕਾਂ ਦੇ ਰੂਬਰੂ ਹੋ ਸਕਾਂ। ਮੇਰੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਜੀ। ਧੰਨਵਾਦ ਜੀ। ਬਿਲਕੁਲ। ਸੋ ਸਰੋਤਿਓ, ਜਿਹੜੇ ਤੁਸੀਂ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਨਾਲ ਦੇ ਨਾਲ ਤੁਸੀਂ ਰੇਡੀਓ ਦੇ ਉੱਤੇ ਸੁਣ ਰਹੇ ਹੋ, YouTube ਦੇ ਉੱਤੇ ਤੁਸੀਂ ਜਿਹੜੇ ਦੇਖ ਰਹੇ ਹੋ, ਆਪਾਂ ਜਿਹੜਾ ਥੋੜ੍ਹਾ ਜਿਹਾ ਦੱਸਦੇ ਜਾਵਾਂ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਬੇ ਏਰੀਏ ਦੇ ਵਿੱਚ ਲੰਮੇ ਸਮੇਂ ਤੋਂ ਇਹ ਡੈਂਟਿਸਟ ਐਜ਼ ਏ ਡੈਂਟਿਸਟ ਜਿਹੜੇ ਉਹ ਕੰਮ ਕਰ ਰਹੇ ਨੇ। ਸੋ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਆਪਾਂ ਕਿਤਾਬ ਵੱਲ ਨੂੰ ਵਧੀਏ। ਥੋੜ੍ਹਾ ਜਿਹਾ ਆਪਣੇ ਬਾਰੇ, ਤੁਸੀਂ ਕਿੱਥੋਂ ਪੜ੍ਹੇ ਹੋ, ਕਿੱਥੇ ਦਾ ਤੁਹਾਡਾ ਜਿਹੜਾ ਜਨਮ ਹੈਗਾ ਆ, ਜੇ ਤੁਸੀਂ ਥੋੜ੍ਹਾ ਜਿਹਾ ਉਸ ਦੇ ਬਾਰੇ ਜਾਣਕਾਰੀ ਦਿਓ। ਜੀ, ਮੇਰਾ ਪਿੰਡ ਫਰਾਲਾ ਹੈ ਜੀ। ਪਿੰਡ ਦਾ ਜੰਪਲਾ ਮੈਂ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਹੈਗਾ, ਪਹਿਲਾਂ ਜਲੰਧਰ ਜ਼ਿਲ੍ਹਾ ਹੁੰਦਾ ਸੀ ਜੀ। ਅਤੇ ਮੇਰੀ ਜਿਹੜੀ ਸਕੂਲਿੰਗ ਹੈ ਉਹ ਨੇੜੇ ਪਿੰਡ ਬਹਿਰਾਮ ਹੈ, ਮੁੜ ਕੇ ਬੰਗਾ ਟਾਊਨ ਹੈ ਨੇੜੇ ਜੀ ਜੀ। ਅਤੇ ਡੈਂਟਿਸਟਰੀ ਮੈਂ ਪਟਨਾ ਤੋਂ ਕੀਤੀ ਹੈ, ਬਿਹਾਰ ਤੋਂ 1990 ਤੋਂ 1996 ਤੱਕ। ਠੀਕ ਹੈ ਜੀ। ਅਤੇ ਮੇਰੀ ਡੈਂਟਲ ਪ੍ਰੈਕਟਿਸ ਸੀਗੀ, ਡੈਂਟਲ ਕਲੀਨਿਕ ਸੀਗਾ ਫਗਵਾੜਾ 'ਚ 96 ਅਤੇ 97 'ਚ। ਠੀਕ ਹੈ। 97 'ਚ ਮੈਨੂੰ ਅਮਰੀਕਾ ਆਉਣ ਦਾ ਮੌਕਾ ਮਿਲਿਆ। ਉਦੋਂ ਤੋਂ ਬਸ ਫਿਰ ਇੱਥੇ ਬੇ ਏਰੀਏ ਦੇ ਵਿੱਚ ਹੀ ਜਿਹੜਾ ਸੈਟਲ ਹਾਂ ਜੀ, ਅਤੇ ਆਪਣੀ ਪ੍ਰੈਕਟਿਸ ਇੱਥੇ ਬੇ ਏਰੀਏ ਦੇ ਵਿੱਚ ਹੀ ਹੈਗੀ ਹੈ ਜੀ। ਬਿਲਕੁਲ ਜੀ। ਇਹ ਜਿਹੜੇ ਚਰਚਿਤ ਲਿਖਾਰੀ ਜਿਹੜੇ ਚਰਨਜੀਤ ਸਿੰਘ ਪੰਨੂ ਹੁਣਾਂ ਦੇ ਇਹ ਸਪੁੱਤਰ ਨੇ, ਸੋ ਉਹਨਾਂ ਦਾ ਵੀ ਲਿਖਣ ਵਾਲੇ ਪਾਸੇ ਨੂੰ ਸ਼ੌਂਕ ਹੈਗਾ। ਸੋ ਲੱਗਦਾ ਜਾਗ ਉੱਧਰਲੇ ਪਾਸੋਂ ਹੀ ਲੱਗੀ ਹੈ ਕਿਤੇ ਨਾ ਕਿਤੇ। ਬਿਲਕੁਲ ਜੀ, ਕਿਹਾ ਜਾ ਸਕਦਾ, ਕਿਉਂਕਿ ਘਰ ਇੰਨੀਆਂ ਕਿਤਾਬਾਂ, ਇੰਨੇ ਖਰੜੇ, ਇੰਨੀਆਂ ਅਣਵਿਕੀਆਂ ਕਿਤਾਬਾਂ, ਸਾਡੀਆਂ ਸ਼ੈਲਫਾਂ ਜਿਹੜੀਆਂ ਕਹਿ ਲਓ ਵੀ ਕਿਤਾਬਾਂ ਦੇ ਨਾਲ ਹੀ ਭਰੀਆਂ ਪਈਆਂ ਜੀ। ਸੋ ਬਚਪਨ ਤੋਂ ਹੀ ਉਹਨਾਂ ਨੂੰ ਦੇਖਦੇ ਹਾਂ, ਡੈਫੀਨੇਟਲੀ ਆਈ ਹੈਵ ਟੂ ਸੇ ਕਿ ਕੁਛ ਨਾ ਕੁਛ ਤੇ ਨੇੜੇ ਰਹਿੰਦੇ ਆ, ਉਹਨਾਂ ਨੂੰ ਲਿਖਦਿਆਂ ਦੇਖ ਕੇ ਜਿਹੜਾ ਹੈਗਾ ਅਸਰ ਜ਼ਰੂਰ ਹੁੰਦਾ ਹੀ ਆ। ਜੀ ਜੀ। ਸੋ ਆਪਾਂ ਇਸ ਦੇ ਉੱਤੇ ਜਿਹੜੀ ਗੱਲ ਕਰੀਏ, ਸੋ ਦੇਖੋ, ਬਤੌਰ ਇੱਕ ਡੈਂਟਿਸਟ ਐਜ਼ ਏ ਡਾਕਟਰ ਇਸ ਪਾਸੇ ਵੱਲ ਨੂੰ ਹੱਥ ਪਾਉਣਾ, ਕੋਈ ਡਾਕਟਰ ਆ ਸਭ ਨੂੰ ਪਤਾ ਵੀ ਕਿੰਨੇ ਬਿਜ਼ੀ ਆ, ਕਿਸੇ ਦੇ ਕੋਲ ਜਿਹੜਾ ਸਮਾਂ ਨਹੀਂ ਹੁੰਦਾ, ਇੰਨਾ ਵਕਤ ਨਹੀਂ ਹੁੰਦਾ। ਤੁਸੀਂ ਫਿਰ ਵੀ ਸਿੱਖ ਇਤਿਹਾਸ, ਸਿੱਖ ਵਿਰਾਸਤ ਦੇ ਬਾਰੇ ਜਿਹੜਾ ਇਕੱਠਿਆਂ ਕਰਨ ਦੀ ਜਿਹੜੀ ਕੋਸ਼ਿਸ਼ ਆ, ਤਾਂਘ ਆ ਤੁਹਾਡੀ, ਇਹ ਜਿਹੜੀ ਤੁਸੀਂ ਕੀਤੀ ਆ, ਇੱਕ ਉਪਰਾਲਾ ਜਿਹੜਾ ਕੀਤਾ ਆ, ਕੀ ਇਸ ਦੇ ਪਿੱਛੇ ਸੀਗਾ? ਕੀ ਮੇਨ ਤੁਹਾਡਾ ਸੀਗਾ ਫੋਕਸ, ਕੀ ਸੀਗਾ? ਕਦੋਂ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ? ਮੈਂ ਜੀ ਪਾਕਿਸਤਾਨ ਪਹਿਲੀ ਵਾਰੀ 2008 ਦੇ ਵਿੱਚ ਗਿਆ ਸੀ, ਅਤੇ ਉਸ ਤੋਂ 2-3 ਸਾਲ ਪਹਿਲਾਂ ਮੇਰਾ ਇਹ ਮੂਡ ਬਣਨਾ ਸ਼ੁਰੂ ਹੋ ਗਿਆ ਸੀ ਕਿ ਆਪਣੇ ਗ੍ਰੈਂਡ ਪੇਰੈਂਟਸ ਨੂੰ ਉਹਨਾਂ ਦਾ ਪੁਰਾਣਾ ਜਿਹੜਾ ਜੱਦੀ ਘਰ ਆ ਬਾਰ 'ਚ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬਾਰ ਦੇ ਵਿੱਚ ਸੀਗਾ, ਉਹ ਮੈਂ ਉਹਨਾਂ ਨੂੰ ਉਹ ਦਿਖਾਉਣਾ ਚਾਹੁੰਦਾ ਸੀ। ਸੋ ਇੱਥੇ ਕੁਛ ਫਰੀਮਾਉਂਟ ਦੇ ਵਿੱਚ, ਸੈਨੋਜ਼ ਦੇ ਵਿੱਚ ਆਪਣੇ ਕਈ ਪਾਕਿਸਤਾਨੀ ਦੋਸਤ ਬਣੇ, ਜਿਹਨਾਂ ਦੇ ਨਾਲ ਥੋੜ੍ਹਾ ਜਿਹਾ ਆਪਾਂ ਖੁੱਲ੍ਹਣ ਲੱਗੇ। ਇੱਥੇ ਖੁੱਲ੍ਹ ਜਾਂਦੇ ਹਾਂ, ਆਪਾਂ ਨੂੰ ਉਹ ਜਿਹੜੀ ਦੂਰੀ ਇੰਡੀਆ 'ਚ ਰਹਿੰਦੇ ਹੁੰਦੀ ਆ ਉਹ ਥੋੜ੍ਹੀ ਘਟਣ ਲੱਗ ਪੈਂਦੀ ਹੈ। ਉਹਨਾਂ ਨਾਲ ਮੈਨੂੰ ਹੌਸਲਾ ਮਿਲਿਆ, ਅਤੇ ਮੈਂ ਜਦੋਂ ਪਹਿਲੀ ਵਾਰੀ ਗਿਆ ਆਪਣੀ ਫੈਮਿਲੀ ਦੇ ਨਾਲ, ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਨੇ, ਇਹ ਸਾਡੇ ਲਈ ਜਿਹੜੇ ਕਹਿ ਲਓ ਕਿ ਇਤਿਹਾਸਿਕ ਨੇ, ਜਿਹੜੇ ਕਿ ਅਸੀਂ ਸ਼ਾਇਦ ਉਹਨਾਂ ਬਾਰੇ ਵਿਸਾਰ ਚੁੱਕੇ ਹਾਂ, ਭੁੱਲ ਚੁੱਕੇ ਹਾਂ। ਅਸੀਂ ਸਿਰਫ ਪਾਕਿਸਤਾਨ ਦੇ ਵਿੱਚ 15 ਜਾਂ 20 ਗੁਰਦੁਆਰਾ ਸਾਹਿਬ ਬਾਰੇ ਹੀ ਜਾਣਦੇ ਹਾਂ, ਜਿਹੜੇ ਹੋਰ ਕਰੀਬਨ ਮੇਰੀ ਖੋਜ ਦੇ ਮੁਤਾਬਕ 270 ਦੇ ਕਰੀਬ ਮੈਂ ਡਾਕੂਮੈਂਟੇਸ਼ਨ ਕਰ ਹਟਿਆ ਜੀ। ਉਹ ਜਿਹੜਾ ਇੰਨਾ ਅਣਮੁੱਲਾ ਇਤਿਹਾਸ ਉੱਤੇ ਪਿਆ ਹੈ,
ਉਹ ਦੇਖ ਕੇ ਮੇਰੀਆਂ ਕਹ ਲਓ ਵੀ ਅੱਖਾਂ ਚਕਾਚੌਂਦੀ ਇੱਕ ਵਾਰੀ ਹੋ ਗਈਆਂ। ਇੰਨੀ ਜ਼ਿਆਦਾ ਹੈਰਾਨੀ ਹੋਈ ਔਰ ਅਫਸੋਸ ਵੀ ਹੋਇਆ ਕਿ ਅਸੀਂ ਉਹਨਾਂ ਨੂੰ ਅਣਗੌਲ ਦਿੱਤਾ ਹੈ। ਸੋ ਉਸ ਤੋਂ ਕਹ ਲਓ ਕਿ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹਾਂ ਕਿ ਅਸੀਂ ਅਮਰੀਕਾ 'ਚ ਰਹਿੰਦੇ ਹੋਏ ਸਾਡੇ ਕੋਲ ਕੰਟੈਕਟ ਪਾਕਿਸਤਾਨ 'ਚ ਬਣਾਉਣੇ ਸੌਖੇ ਨੇ, ਭਾਵੇਂ ਪਾਕਿਸਤਾਨ ਦੇ ਲੋਕਾਂ ਨਾਲ ਬਣਾਈਏ ਜਾਂ ਪਾਕਿਸਤਾਨ ਦੇ ਜਿਹੜੇ ਲੋਕ ਮੂਵ ਹੋ ਕੇ ਇੱਥੇ ਆਪਣੇ ਕੋਲ ਅਮਰੀਕਾ ਵਿਦੇਸ਼ਾਂ 'ਚ ਕਿਤੇ ਵੀ ਰਹਿੰਦੇ ਨੇ। ਸੋ ਉਸ ਚੀਜ਼ ਦਾ ਫਾਇਦਾ ਉਠਾਉਂਦਾ ਹੋਇਆ ਕਨੈਕਸ਼ਨਸ ਵਿਦ ਦ ਪਾਕਿਸਤਾਨੀ ਪੀਪਲ, ਉਹਨੂੰ ਮੈਂ ਇੱਕ ਆਪਣੇ ਲਈ ਕਹਿ ਲਓ ਓਪਰਚੁਨਿਟੀ ਸਮਝਿਆ ਕਿ ਕਿਉਂ ਨਾ ਆਪਾਂ ਕੁਛ ਇਹੋ ਜਿਹਾ ਕਰ ਦਈਏ ਜਿਹੜਾ ਸ਼ਾਇਦ ਇੰਡੀਆ 'ਚ ਰਹਿੰਦੇ ਜੇ ਆਪਾਂ ਉੱਥੇ ਆਪਣੇ ਲਈ ਮੁਸ਼ਕਿਲ ਹੋਣਾ ਸੀ। ਜੀ ਬਿਲਕੁਲ। ਸੋ ਜਦੋਂ ਤੁਸੀਂ ਇਹ ਕਿਤਾਬ ਲਿਖ ਰਹੇ ਸੀ ਜਾਂ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਸੀਗਾ, ਤੁਹਾਡੀ ਸੋਚ ਕੀ ਸੀ ਵੀ ਇਹ ਕਿਹਨਾਂ ਵਾਸਤੇ ਤੁਸੀਂ ਲਿਖ ਰਹੇ ਹੋ? ਜੀ ਐਕਚੁਅਲੀ ਸਟਾਰਟਿੰਗ ਦੇ ਵਿੱਚ ਮੇਰਾ ਕਿਤਾਬ ਲਿਖਣ ਦਾ ਕੋਈ ਇਰਾਦਾ ਨਹੀਂ ਸੀ। ਮੇਰਾ ਸੀ ਕਿ ਉੱਥੋਂ ਦੇ ਸਾਰੇ ਜਗ੍ਹਾ ਦੀ ਡਾਕੂਮੈਂਟੇਸ਼ਨ ਕਰਕੇ, ਉਹਨਾਂ ਦਾ ਪਟਵਾਰੀਆਂ ਦੀਆਂ ਫਰਦਾਂ ਕੱਢ ਕੇ, ਉਹਨਾਂ ਦਾ ਪੂਰਾ ਰਕਬਾ ਦੇਖ ਕੇ 47 'ਚ ਕੀ ਸੀ ਔਰ ਹੁਣ ਕਿਹਦੇ ਕੰਟਰੋਲ 'ਚ ਹੈ। ਪਹਿਲਾਂ ਮੇਰਾ ਇਹ ਇਰਾਦਾ ਸੀ ਕਿ ਮੈਂ ਸਾਰਾ ਡਾਕੂਮੈਂਟ ਲੈ ਕੇ, ਠੀਕ ਹੈ, ਸਾਰਾ ਸਾਰਾ ਕੁਝ ਕੰਪਲੀਟ ਸਰਕਾਰੀ ਦਰਬਾਰੇ 'ਚੋਂ ਵੀ ਰਿਕਾਰਡ ਕਢਵਾ ਕੇ ਕਿਸੇ ਨਾ ਕਿਸੇ ਆਰਗੇਨਾਈਜੇਸ਼ਨ ਨੂੰ ਦੇ ਦੇਵਾਂ ਜਿਹੜੀ ਇਹਨਾਂ ਦੇ ਲਈ ਕੁਝ ਕਰ ਸਕੇ ਜੀ। ਪਰ ਲੇਟਰ ਔਨ ਜਦੋਂ ਮੈਂ ਸਾਰਾ ਡਾਟਾ ਕਾਫੀ ਇਕੱਠਾ ਕਰ ਲਿਆ, ਮੈਂ ਫੀਲ ਕੀਤਾ ਵੀ ਕੋਈ ਮੈਨੂੰ ਇਹੋ ਜਿਹਾ ਨਹੀਂ ਮਿਲ ਸਕਿਆ ਪਰਸਨਲੀ ਜਿਹੜਾ ਮੈਨੂੰ ਲੱਗੇ ਵੀ ਇਹ ਜਿਹੜੇ ਜੋ ਮੈਂ ਕਰਨਾ ਚਾਹੁੰਦਾ ਉਸ ਲੈਵਲ ਦੇ ਨਾਲ ਇਹਨਾਂ ਨੂੰ ਅੱਗੇ ਵਧਾ ਰਿਹਾ। ਸੋ ਫਿਰ ਮੈਂ ਜਿਹੜੀ ਮੈਂ ਪਰਸਨਲ ਟੈਕਨੀਕ ਜਿਹੜੀ ਉਹ ਅਪਣਾਈ, ਉਹ ਬਣਾਈ ਕਿ ਜਿਹੜੇ ਪਾਕਿਸਤਾਨ 'ਚ ਰਹਿਣ ਵਾਲੇ ਹਿਸਟੋਰੀਅਨ ਜਾਂ ਸਟੂਡੈਂਟਸ ਨੇ ਉਹਨਾਂ ਨੂੰ ਮੈਂ ਅਵੇਅਰ ਕਰਾਂ। ਠੀਕ ਹੈ। ਸੋ ਉਹਨਾਂ ਤੱਕ ਮੈਂ ਇਹ ਦੱਸਿਆ ਕਿ ਆਹ ਬਿਲਡਿੰਗਸ ਨੇ ਅਬਾਊਟ 250 270 ਦੇ ਕਰੀਬ, ਮੈਂ ਚਾਹੁੰਦਾ ਕਿ ਤੁਸੀਂ ਇਹਨਾਂ ਦੇ ਉੱਪਰ ਹਾਇਰ ਸਟੱਡੀ ਕਰੋ, ਰਿਸਰਚ ਕਰੋ। ਆਹ ਤਸਵੀਰਾਂ ਨੇ, ਆਹ ਵੀਡੀਓਜ਼ ਨੇ, ਡਰੋਨ ਵੀਡੀਓਗ੍ਰਾਫੀ ਕੀਤੀ। ਉਹ ਕਹਿੰਦੇ ਪਰ ਇਹ ਤਾਂ ਸਾਡੇ ਲਈ ਕੋਈ ਨਵੀਂ ਗੱਲ ਨਹੀਂ, ਅਸੀਂ ਤਾਂ ਇਹਨਾਂ ਬਿਲਡਿੰਗ ਦੇ ਰੋਜ਼ ਕੋਲੋਂ ਦੀ ਲੰਘਦੇ ਹਾਂ, ਦੇਖਦੇ ਹਾਂ, ਅਸੀਂ ਤਾਂ 70 ਸਾਲ ਹੋ ਗਏ ਇਹਨਾਂ ਦੇ ਕੋਲ ਦੀ ਲੰਘ ਰਹੇ ਹਾਂ। ਇਤਿਹਾਸ ਨਹੀਂ ਪਤਾ, ਜਿੰਨਾ ਕਿ ਇੰਟਰਨੈਟ ਤੇ ਪਤਾ ਆ ਉਹ ਇਨਫ ਨਹੀਂ ਆ, ਕਿਉਂਕਿ ਉਹ ਇੱਕ ਸਾਈਡਡ ਹੈ ਸਾਰਾ ਇਤਿਹਾਸ। ਹਰੇਕ ਲੜਾਈ 'ਚ ਮੁਗਲ ਹਾਰਦੇ ਨੇ, ਸਿੱਖ ਜਿੱਤਦੇ ਨੇ, ਜਿੱਦਾਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ। ਸੋ ਮੈਨੂੰ ਲੱਗਾ ਵੀ ਅਸਲੀ ਕੰਮ ਤੇ ਹੁਣ ਸ਼ੁਰੂ ਹੋਇਆ। ਸੋ ਮੈਂ ਪਿਛਲੇ 4 ਸਾਲਾਂ ਤੋਂ ਸੈਨ ਹੋਜ਼ੇ ਪਬਲਿਕ ਲਾਇਬ੍ਰੇਰੀ ਦੇ ਵਿੱਚ ਬੈਠ ਕੇ, ਠੀਕ ਹੈ, ਪੁਰਾਤਨ ਸਿੱਖ ਇਤਿਹਾਸ ਦੀਆਂ ਉਹ ਕਿਤਾਬਾਂ ਮੰਗਵਾਈਆਂ ਜਿਨ੍ਹਾਂ ਦੇ ਵਿੱਚੋਂ ਮੈਨੂੰ ਕੁਝ ਪ੍ਰਾਇਮਰੀ ਸੋਰਸਿਸ ਮਿਲੇ। ਫਿਰ ਮੈਂ ਪਰਸ਼ੀਅਨ, ਉਰਦੂ, ਈਵਨ ਫਰੈਂਚ, ਕੁਝ ਬੰਗਾਲੀ ਲਿਟਰੇਚਰ, ਉਹ ਮਿਲਾ ਕੇ ਕੋਸ਼ਿਸ਼ ਕੀਤੀ ਕਿ ਪਾਕਿਸਤਾਨ 'ਚ ਰਹਿਣ ਵਾਲੇ ਹਿਸਟੋਰੀਅਨ ਨੂੰ ਇਹੋ ਜਿਹਾ ਇੱਕ ਕਿਤਾਬ ਦਿੱਤੀ ਜਾਵੇ ਉਹਨਾਂ ਬਿਲਡਿੰਗਸ ਬਾਰੇ ਜਿਹੜੀ ਥੋੜ੍ਹੀ ਬਾਇਸਡ ਇੱਦਾਂ ਨਾ ਹੋਵੇ, ਸਾਰਿਆਂ ਵੱਲੋਂ ਕਾਮਨ ਲੈਂਗੁਏਜ 'ਚ ਲਿਖੀ ਗਈ ਹੋਵੇ, ਤਾਂ ਕਿ ਉਹਨਾਂ ਨੂੰ ਲੱਗਣ ਲੱਗੇ ਵੀ ਇਹ ਜਿਹੜੀਆਂ ਹੁਣ ਸਿੱਖ ਹੈਰੀਟੇਜ ਹੈ, ਪਾਕਿਸਤਾਨ ਦੀ ਹੈਰੀਟੇਜ ਹੈ, ਉਹ ਇਹਨਾਂ ਨੂੰ ਅਪਣਾਉਣ, ਇਹਨਾਂ ਦੇ ਉੱਤੇ ਹਾਇਰ ਸਟੱਡੀ ਕਰਨ। ਸੋ ਇਹ ਕਿਤਾਬ ਕਹਿ ਲਓ ਵੀ ਮੇਰਾ ਪ੍ਰਾਇਮਰੀ ਆਡੀਅੰਸ ਪੜ੍ਹਨ ਵਾਲਾ ਇੰਟਰਨੈਸ਼ਨਲ ਰਿਸਰਚਰਸ ਨੇ, ਇੰਟਰਨੈਸ਼ਨਲ ਹਿਸਟੋਰੀਅਨਸ ਨੇ, ਭਾਵੇਂ ਉਹ ਅਮਰੀਕਾ ਰਹਿੰਦੇ ਹੋਣ, ਭਾਵੇਂ ਉਹ ਯੂਰਪ ਰਹਿੰਦੇ ਹੋਣ ਜਾਂ ਪਾਕਿਸਤਾਨ, ਜਿਹੜੇ ਨੌਨ ਸਿੱਖ ਰਿਸਰਚਰਸ ਨੇ, ਉਹਨਾਂ ਤੱਕ ਮੈਂ ਜਿਹੜੀ ਹੈਗੀ ਆ ਪੁਰਾਤਨ ਪੰਜਾਬੀ ਨੂੰ ਟਰਾਂਸਲੇਟ ਕਰਕੇ ਇੰਗਲਿਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਬਿਲਡਿੰਗਸ ਬਾਰੇ। ਜੀ ਬਿਲਕੁਲ। ਸੋ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਇੱਕ ਇਲਾਕੇ ਤੱਕ ਸੀਮਤ ਸੀ ਜਾਂ ਇੱਕ ਧਰਮ ਤੱਕ ਕਹਿ ਲਓ ਵੀ ਸੀਮਤ ਨਹੀਂ, ਉਸਨੂੰ ਮੇਨ ਸਟ੍ਰੀਮ ਕਰਨ ਦੀ ਜਿਹੜੀ ਕੋਸ਼ਿਸ਼ ਆ, ਕਿਉਂਕਿ ਆਪਾਂ ਦੇਖਦੇ ਹਾਂ ਆਰਕੀਓਲੋਜੀ ਦੇ ਮਾਹਰ ਦੁਨੀਆ ਦੇ ਵਿੱਚ ਲੈ ਕੇ ਆਪਣੀਆਂ ਕਈਆਂ ਦੀ ਛੋਟੀਆਂ ਥੌੜੀਆਂ ਲੈ ਕੇ ਭੱਜੇ ਫਿਰਦੇ ਨੇ ਵੀ ਇਧਰੋਂ ਵੀ ਲੱਭ ਲਈਏ ਤੇ ਉਧਰੋਂ ਵੀ ਲੱਭ ਲਈਏ। ਤੁਸੀਂ ਬਿਲਕੁਲ ਕਿਹਾ, ਜਦੋਂ ਮੈਂ ਉਹਨਾਂ ਦੀਆਂ ਵੀਡੀਓਜ਼ ਦੇਖਦਾ, ਛੋਟੀ ਹਥੌੜੀ ਹੁੰਦੀ ਆ, ਦੁਨੀਆ ਭਰ 'ਚ ਕਿੱਦਾਂ ਉਹ ਖੋਤਣ ਲੱਗੇ ਹੁੰਦੇ ਆ ਨਿੱਕਾ ਜਿਹਾ ਕੰਮ, ਔਰ ਕਈ ਸਾਲ ਉਹ ਕੰਮ ਕਰਦੇ ਆ। ਕਿਉਂ ਨਾ ਆਪਾਂ ਉਹਨਾਂ ਨੂੰ ਆਪਣਾ ਜਿਹੜਾ ਇੰਨਾ ਸਰਮਾਇਆ ਹੈਗਾ ਇਹਦੇ ਬਾਰੇ ਥੋੜਾ ਜਿਗਿਆਸੂ ਜਿਹਾ ਕਰੀਏ, ਉਹਨਾਂ ਦੇ ਮਨ 'ਚ ਥੋੜੀ ਜਿਹੀ ਇੱਦਾਂ ਕਿਉਰਿਓਸਿਟੀ ਕਰੀਏ ਵੀ ਹੈ ਅੱਛਾ ਆਹ ਬਿਲਡਿੰਗ, ਇਹਦੇ ਅੰਦਰ ਇੰਨੀ ਵੱਡੀ ਸਿੱਖ ਚਿੱਤਰਕਾਰੀ ਹੈ, ਅਸੀਂ ਤਾਂ ਸਮਝਦੇ ਸੀ ਕੋਈ ਸਿੱਖ ਚਿੱਤਰਕਾਰੀ ਹੈ ਹੀ ਨਹੀਂ ਹੈ। ਸੋ ਬਿਲਕੁਲ ਉਹਨਾਂ ਲੋਕਾਂ ਨੂੰ ਥੋੜਾ ਜਿਹਾ ਨਾਲ ਲਾਉਣ ਦੀ ਕੋਸ਼ਿਸ਼ ਹੈਗੀ ਹੈ ਜੀ ਬਿਲਕੁਲ। ਸੋ ਤੁਸੀਂ ਕਿਤਾਬਾਂ ਦੀ ਥੋੜੀ ਬਹੁਤੀ ਗੱਲ ਕੀਤੀ, ਬੰਗਾਲੀ, ਪਰਸ਼ੀਅਨ, ਇਹ ਉਹ, ਹੋਰ ਕਿੰਨੀਆਂ ਕੁ ਕਿਤਾਬਾਂ ਦਾ ਤੁਹਾਨੂੰ ਇਸ ਦੇ ਵਿੱਚ ਹਵਾਲਾ ਜਿਹੜਾ ਉਹ ਲੈਣਾ ਪਿਆ, ਦੇਣਾ ਪਿਆ ਆ? ਜੀ ਇਹ ਐਕਚੁਅਲੀ ਕਿਤਾਬ ਦੀ ਹੁਣ ਤੱਕ ਜਿੰਨੇ ਕੁ ਰਿਵਿਊਜ਼ ਅਕੈਡਮਿਕ ਆਏ ਨੇ ਉਹਨਾਂ ਨੇ ਸਭ ਤੋਂ ਵੱਧ ਇਹੀ ਚੀਜ਼ ਲਾਈਕ ਕੀਤੀ ਹੈ ਕਿ 700 ਤੋਂ ਉੱਪਰ ਮੈਂ ਸਾਈਟੇਸ਼ਨ ਰੈਫਰੈਂਸਿਸ ਜਿਹੜੀਆਂ ਹੈਗੀਆਂ ਅਲੱਗ-ਅਲੱਗ ਸਰੋਤਾਂ ਤੋਂ ਲਈਆਂ ਹੋਈਆਂ ਨੇ ਜੀ। ਸੋ ਜਿਹੜੀ ਕਿ ਇੱਕ ਕਿਤਾਬ ਦੇ ਲਈ ਬਹੁਤ ਵੱਡੀ ਉਪਲਬਧੀ ਹੈ। ਮੇਰੀ ਪਹਿਲੀ ਕਿਤਾਬ ਦੇ ਵਿੱਚ ਆਪਾਂ ਮਤਲਬ ਜੇ ਕਿਸੇ ਨੇ ਇਹ ਕਿਤਾਬ ਚੰਗੀ ਤਰ੍ਹਾਂ ਪੜ੍ਹਨੀ ਹੋਵੇ, ਜੇ ਕੋਈ ਇਸ ਕਿਤਾਬ ਨੂੰ ਚੰਗੀ ਤਰ੍ਹਾਂ ਪੂਰਾ ਕਹਿ ਲਓ ਵੀ ਇੰਜੋਏ ਕਰਕੇ ਪੜ੍ਹਨਾ ਚਾਹੁੰਦਾ ਆ, ਤਾਂ ਜਿਹੜੇ ਮੈਂ ਪਿਛਲੇ 30 ਪੇਜ ਦੇ ਉੱਪਰ 725 ਜਾਂ 30 ਦੇ ਕਰੀਬ ਰੈਫਰੈਂਸਿਸ ਜਿੱਥੋਂ ਮੈਂ ਲਏ ਨੇ ਜੀ, ਉਹਨਾਂ ਨੂੰ ਨਾਲ ਉਹ ਪੇਜ ਤੇ ਜਾ ਕੇ ਵੀ ਪੂਰਾ ਪੇਜ ਪੜ੍ਹ ਕੇ ਮਤਲਬ ਫਿਰ ਤੁਹਾਨੂੰ ਕਿਤਾਬ ਦੀ ਜਿਹੜੀ ਫੁੱਲ ਪਿਕਚਰ ਹੈਗੀ ਸਮਝ ਆਏਗੀ ਕਿ ਮੈਂ ਕਿਹੜੀ ਕਿਤਾਬ ਯੂਜ਼ ਕੀਤੀ ਹੈ, ਕਿਉਂਕਿ ਉਹ ਸਾਰੀਆਂ ਕਿਤਾਬਾਂ ਜ਼ਿਆਦਾਤਰ ਪੁਰਾਤਨ ਨੇ ਜੀ ਔਰ ਕਈ ਚੀਜ਼ਾਂ ਉਹਨਾਂ ਦੇ ਵਿੱਚੋਂ ਮੈਂ ਪੂਰੀਆਂ ਲਿਖ ਨਹੀਂ ਪਾਇਆ ਕਿਉਂਕਿ ਉਹ ਕਈ ਵਾਰੀ ਇੱਦਾਂ ਹੁੰਦਾ ਕਿ ਫਲਾਣੇ ਨੂੰ ਦੀਆਂ ਫੀਲਿੰਗਸ ਹਰਟ ਕਰ ਸਕਦੀਆਂ। ਸੋ ਮੈਂ ਆਪਣੇ ਵੱਲੋਂ ਉਹੀ ਚੀਜ਼ ਸਿਰਫ ਲਿਖੀ ਹੈ ਜਿਹੜੀ ਕੰਟਰੋਵਰਸੀ 'ਚ ਨਾ ਆਵੇ। ਠੀਕ ਹੈ। ਪਰ ਕਿਉਂਕਿ ਉਹਦਾ ਮੈਂ ਪੇਜ ਨੰਬਰ ਦਿੱਤਾ ਹੋਇਆ, ਜਿਹੜੇ ਸਰੋਤੇ ਡੀਪ ਰਿਸਰਚ ਜਾਣਾ ਚਾਹੁੰਦੇ ਉਹਨਾਂ ਦਾ ਮੈਂ ਕੰਮ ਸੌਖਾ ਕਰਤਾ। ਮੈਂ ਪੇਜ ਨੰਬਰ, ਕਿਤਾਬ, ਪਬਲਿਸ਼ਰ ਸਾਰਾ ਕੁਝ ਲਿਖ ਦਿੱਤਾ ਤਾਂ ਕਿ ਤੁਸੀਂ ਉੱਥੇ ਜਾਓ ਔਰ ਤੁਹਾਨੂੰ ਪੂਰੀ ਅਸਲੀ ਪਿਕਚਰ ਪਤਾ ਲੱਗੇ ਵੀ ਹਿਸਟਰੀ 'ਚ ਕਿਵੇਂ ਸੇਮ ਕਨਸੈਪਟ ਨੂੰ ਅਲੱਗ-ਅਲੱਗ ਕੌਮਾਂ ਵੱਲੋਂ ਜਾਂ ਅਲੱਗ-ਅਲੱਗ ਦੇਸ਼ਾਂ ਵੱਲੋਂ ਜਾਂ ਅਲੱਗ-ਅਲੱਗ ਆਥਰਸ ਵੱਲੋਂ ਲਿਖਿਆ ਜਾਂਦਾ।
ਜੀ ਜੀ ਬਿਲਕੁਲ ਇੱਕ ਬਹੁਤ ਵਧੀਆ ਜਿਹੜਾ ਇਹ ਗੱਲ ਹੈਗੀ, ਬਹੁਤ ਵਧੀਆ ਜਿਹੜਾ ਇਹ ਉਪਰਾਲਾ ਹੈਗਾ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਕੁਛ ਵਰ੍ਹੇ ਪਹਿਲਾਂ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਸੀਗਾ, ਸੋ ਓਵਰਆਲ ਕਿੰਨਾ ਵਕਤ ਤੁਹਾਨੂੰ ਇਸ ਚੀਜ਼ ਦੇ ਵਿੱਚ ਲੱਗ ਗਿਆ, ਤਸਵੀਰਾਂ ਇਕੱਠੀਆਂ ਕਰਨ ਤੋਂ, ਕਾਗਜ਼ ਪੱਤਰ ਇਕੱਠੇ ਕਰਨ ਤੋਂ ਲੈ ਕੇ ਇਸ ਦਾ ਅਨੁਵਾਦ ਅੰਗਰੇਜ਼ੀ ਦੇ ਵਿੱਚ ਜਿਹੜਾ ਕਰਨ ਤੱਕ? ਹਾਂਜੀ, ਸਭ ਤੋਂ ਪਹਿਲਾਂ ਜਿਹੜਾ ਕੰਮ ਸੀ ਉਹ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਸੋ ਮੈਂ ਆਪਣੇ ਦੋਸਤਾਂ ਦੇ ਥਰੂ ਜਿਹੜੇ ਪਾਕਿਸਤਾਨ 'ਚ ਰਹਿੰਦੇ ਉੱਥੇ ਐਡ ਵਗੈਰਾ ਦਿੰਦਾ ਹੁੰਦਾ ਸੀ ਅਖਬਾਰਾਂ 'ਚ ਜਾਂ ਲੋਕਲ, ਠੀਕ ਹੈ, ਜਾਂ ਕਿਤੇ ਵੈਸੇ ਹੀ ਪੁੱਛ ਪੜਤਾਲ ਕਿ ਮੈਨੂੰ ਫੋਟੋਗ੍ਰਾਫੀ ਚਾਹੀਦੀ ਹੈ ਫਲਾਣੇ ਸ਼ਹਿਰ 'ਚ। ਹਰ ਇੱਕ ਸ਼ਹਿਰ 'ਚ ਮੈਂ ਇਦਾਂ ਕਹਿੰਦਾ ਸੀ ਕਿ ਮੇਰਾ ਇਸ ਜ਼ਿਲ੍ਹੇ ਦੇ ਨਾਲ ਇੰਟਰਸਟ ਹੈ। ਮੈਂ ਕੋਈ ਇਦਾਂ ਨਹੀਂ ਸੀ ਇੱਕ ਬੰਦੇ ਨੂੰ ਨਾਲ ਨਹੀਂ, ਅਬਾਊਟ 40 ਦੇ ਕਰੀਬ ਪਾਕਿਸਤਾਨ ਦੇ ਵਿੱਚ ਜਿਹੜੇ ਹੈਗੇ ਅਲੱਗ-ਅਲੱਗ ਪ੍ਰੋਫੈਸ਼ਨਲਸ ਦੇ ਨਾਲ ਕੰਮ ਕੀਤਾ। ਠੀਕ ਹੈ, ਹਰੇਕ ਦੇ ਵਿੱਚੋਂ ਡਾਟਾ ਪਹਿਲਾਂ ਮੈਨੂੰ ਇਹ ਸੀ ਕਿ ਉਹਨਾਂ ਦੇ ਵਿੱਚੋਂ ਲੱਭਿਆ ਜਾਵੇ ਕਿ ਗੁਰਦੁਆਰੇ ਦੀ ਬਿਲਡਿੰਗ ਦੇ ਅੰਦਰ ਰਹਿੰਦਾ ਕੌਣ ਹੈ। ਫਿਰ ਕੁਐਸਚਨ ਹੁੰਦਾ ਸੀ ਕਿ ਤੁਸੀਂ ਇਦਾਂ ਨਹੀਂ ਜਾ ਕੇ ਤਸਵੀਰ ਨਹੀਂ ਖਿੱਚ ਸਕਦੇ, ਕਿਉਂਕਿ ਅਗਲੇ ਨੂੰ ਸਭ ਤੋਂ ਪਹਿਲਾਂ ਸ਼ੱਕ ਪੈਂਦਾ ਵੀ ਜੇ ਕੱਲ ਨੂੰ ਮੀਡੀਆ 'ਚ ਖਬਰ ਆ ਗਈ ਤਾਂ ਮੈਨੂੰ ਘਰ ਛੱਡਣਾ ਪੈਣਾ। ਹੁਣ ਜਦੋਂ ਬੰਦਾ ਕੋਈ ਵੀ ਕਿਸੇ ਘਰ 'ਚ 70 ਸਾਲਾਂ ਤੋਂ ਰਹਿੰਦਾ ਜੀ, ਉਹ ਆਲਮੋਸਟ ਘਰ ਉਹਦਾ ਹੀ ਹੋ ਚੁੱਕਾ। ਜੀ ਜੀ ਜੀ। ਕੁਝ ਬਿਲਡਿੰਗਾਂ ਤੇ ਇਹਨਾਂ ਦੇ ਵਿੱਚੋਂ ਔਕਾਫ ਬੋਰਡ ਦੇ ਕੋਲ ਸੀ ਜਿਹੜਾ ਸੌਖਾ ਕੰਮ ਹੈ, ਪਰ ਕਈ ਬਿਲਡਿੰਗਸ ਇਹੋ ਜਿਹੀਆਂ ਸੀ ਜਿਨ੍ਹਾਂ 'ਚ ਵੈਸੇ ਆ ਕੇ ਲੋਕੀ ਬੈਠ ਗਏ। ਉਹ ਹਿਸਟੋਰਿਕ ਦੀ ਡਾਟਾ ਦੇ ਵਿੱਚ ਤਾਂ ਨਹੀਂ ਆਈਆਂ, ਪਰ ਸਾਡੇ ਲਈ ਉਹ ਬਹੁਤ ਸਿਗਨੀਫੀਕੈਂਟ ਬਿਲਡਿੰਗਸ ਹੈਗੀਆਂ। ਸੋ ਪਹਿਲਾਂ ਉਹਨਾਂ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕਾਂ ਨੂੰ ਲੱਭ ਕੇ ਸ਼ਨਾਖਤ ਕਰਕੇ ਬਹੁਤ ਸਾਲਾਂ ਦੇ ਵਿੱਚ ਉਹਨਾਂ ਨਾਲ ਦੋਸਤੀ ਪਾਈ ਗਈ, ਲੋਕਲ ਕੰਟੈਕਟਸ ਦੇ ਥਰੂ ਕਹਿ ਲਓ ਵੀ ਉਹਨਾਂ ਦੇ ਨਾਲ ਇਸ ਲੈਵਲ ਤੇ ਆਪਾਂ ਪਹੁੰਚੇ ਹਾਂ। ਉਹਨਾਂ ਨੂੰ ਤਸੱਲੀ ਦਿੱਤੀ ਗਈ ਵੀ ਸਾਡਾ ਮਕਸਦ ਇਹ ਨਹੀਂ ਹੈਗਾ ਉਹਨਾਂ ਦੇ ਨਾਲ ਜਨਮ ਦਿਨ ਤੇ ਵਿਸ਼ ਕਰਨਾ, ਉਹਨਾਂ ਦੇ ਪਰਿਵਾਰਾਂ ਦੇ ਪ੍ਰੋਗਰਾਮ 'ਚ ਸ਼ਾਮਲ ਹੋਣਾ, ਮਤਲਬ ਉਹ ਸਾਰਾ ਕੁਝ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸੀ ਜੀ। ਮੁੜ ਕੇ ਫਿਰ ਜਦੋਂ ਆਪਣਾ ਸੋਸ਼ਲ ਮੀਡੀਆ ਆ ਗਿਆ 2015-16, ਫਿਰ ਮੇਰਾ ਕੰਮ ਬਹੁਤ ਸੌਖਾ ਹੋ ਗਿਆ। ਠੀਕ ਹੈ ਜੀ। ਫਿਰ ਮੈਂ ਇੱਕ ਤਾਂ ਪਹਿਲਾ ਕੰਮ ਕੀਤਾ ਕਿ ਸਾਰੀਆਂ ਬਿਲਡਿੰਗਸ ਜਿੰਨੀਆਂ ਮੇਰੇ ਕੋਲ ਇਕੱਠੀਆਂ ਹੋ ਗਈਆਂ ਨਾ, ਸਾਰਿਆਂ ਨੂੰ ਕਨਫਰਮ ਕੀਤਾ ਜਾਵੇ। ਔਰ ਮੈਨੂੰ ਪਤਾ ਲੱਗਾ ਕਈ ਉਹਨਾਂ 'ਚੋਂ ਗਲਤ ਸੀਗੀਆਂ, ਕਿਉਂਕਿ ਹੁਣ ਹਰੇਕ ਕੋਲ ਫੋਨ ਹੈਗਾ, ਹਰੇਕ ਕੋਲ ਫੇਸਬੁੱਕ ਹੈ, ਹਰੇਕ ਕੋਲ WhatsApp ਹੈ, 1 ਮਿੰਟ ਲੱਗਦਾ ਜੀ। ਪਹਿਲਾਂ ਅਗਲਾ ਮੈਨੂੰ ਖਿੱਚ ਕੇ ਕਈ ਵਾਰੀ ਮੇਲ ਫੋਟੋਆਂ ਕਰਦਾ ਸੀ, ਉਹ ਮੇਰੇ ਕੋਲ ਆਉਂਦੀ ਸੀ, ਮੇਰੇ ਕੋਲ ਕੋਈ ਹੋਰ ਚੀਜ਼ ਨਹੀਂ ਸੀ ਹੁੰਦੀ ਕੰਪੇਅਰ ਕਰਨ ਦੇ ਲਈ, ਕੰਪੈਰੀਜ਼ਨ ਨਹੀਂ ਸੀਗਾ ਜੀ। ਹੁਣ ਮਲਟੀਪਲ ਸੋਰਸਿਸ, ਮਲਟੀਪਲ ਕਿੰਨਾ ਕੁਝ ਆਉਣ ਦੇ ਨਾਲ ਮੈਨੂੰ ਉਹ ਕੰਪੇਅਰ ਹੋਣ ਲੱਗ ਪਿਆ ਵੀ ਕਿਹੜੀ ਜਿਹੜੀ ਤਸਵੀਰ ਪੁਰਾਣੀ ਕਿਤਾਬ 'ਚ ਵੀ ਗਲਤ ਹੈ। ਕਈ ਮੈਂ ਗੁਰਦੁਆਰਾ ਸਾਹਿਬ ਲੱਭੇ ਜੀ ਜਿਨ੍ਹਾਂ ਦਾ ਹੁਣ 47 ਤੋਂ ਬਾਅਦ ਜਿੰਨੀਆਂ ਕਿਤਾਬਾਂ ਲਿਖੀਆਂ ਉਹਨਾਂ ਦਾ ਨਾਮ ਹੀ ਗਲਤ ਚੱਲੀ ਆ ਰਿਹਾ, ਕਿਉਂਕਿ ਇੱਕ ਨੇ ਲਿਖਿਆ ਉਹ ਉਦਾਂ ਹੀ ਚੱਲੀ ਆ ਰਿਹਾ ਸੀ, ਕਾਪੀ ਪੇਸਟ ਹੁੰਦਾ ਰਿਹਾ। ਉਹ ਕਾਪੀ ਪੇਸਟ ਨੂੰ ਰੋਕਣ ਦੇ ਲਈ ਸਾਰਿਆਂ ਦੀ ਨਿਸ਼ਾਨਦੇਹੀ ਦੁਬਾਰਾ ਚੈੱਕ ਕੀਤੀ ਗਈ, ਔਰ ਬਹੁਤ ਮਸ਼ਹੂਰ ਕਿਤਾਬਾਂ ਨੇ ਕਈ ਜਿਨ੍ਹਾਂ ਦੇ ਵਿੱਚ ਬੜੀਆਂ ਮੇਜਰ ਇਦਾਂ ਦੀ ਜਿਹੜੀਆਂ ਗਲਤੀਆਂ ਸੀਗੀਆਂ ਉਹ ਮਿਲੀਆਂ। ਸੋ ਹੁਣ ਇਸ ਵੇਲੇ ਕਹਿ ਲਓ ਵੀ ਇਹਨੂੰ ਟੋਟਲ ਕੰਮ ਨੂੰ ਆਪਾਂ ਕਹਿ ਸਕਦੇ ਹਾਂ ਕਿ 11-12 ਸਾਲ ਲੱਗੇ ਨੇ, ਪਰ ਆਪਾਂ ਇਹਦੇ ਵਿੱਚ ਟੀਮ ਮੈਂਬਰ ਬਹੁਤ ਦੀ ਹੈਲਪ ਲਈ ਹੈ। ਸੋ ਇਟਸ ਵਰਕ ਆਫ ਮੈਨੀ ਮੋਰ ਪੀਪਲ ਜਿਨ੍ਹਾਂ ਨੇ ਮੇਰੇ ਨਾਲ ਸਾਥ ਦਿੱਤਾ ਹੈ, ਜਿਹੜੇ ਕਿ ਆਪਣੀ ਟੀਮ ਦੇ ਕਹਿ ਲਓ ਵੀ ਵਰਕਰ ਨੇ ਜਾਂ ਫ੍ਰੀਲੈਂਸਰ ਵਰਕਰ ਨੇ ਜਾਂ ਦੋਸਤ ਨੇ। ਸੋ ਇਟ ਇਜ਼ ਅ ਬਿਗ ਪ੍ਰੋਜੈਕਟ ਵਿਚ ਹੈਜ਼ ਬੀਨ ਅਚੀਵਡ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਸਦਕਾ, ਜਿਹੜਾ ਮੁਕੰਮਲ ਹੋ ਗਿਆ ਹੈ। ਇਸ ਪਾਰਟਿਕੂਲਰ ਕਿਤਾਬ ਦੇ ਵਿੱਚ ਅਸੀਂ 84 ਜਿਹੜੇ ਸਿੱਖ ਹੈਰੀਟੇਜ ਸਾਈਟਸ ਹੈਗੀ ਪਾਕਿਸਤਾਨ ਦੀਆਂ ਉਹਨਾਂ ਨੂੰ ਇਨਕਲੂਡ ਕਰ ਪਾਏ ਹੈ। ਟੋਟਲ ਅਬਾਊਟ 270 ਤੇ ਕੰਮ ਮੇਰੇ ਕੋਲ ਲਿਖਿਆ ਹੈ। ਸੋ ਮੇਰਾ ਖਿਆਲ ਹੈ ਵੀ ਮੈਨੂੰ ਜੇ ਸਾਰੀਆਂ ਕਰਨੀ ਹੁਣ ਤਾਂ 2 ਹੋਰ ਵੋਲੀਅਮ ਦੀ ਲੋੜ ਪਏਗੀ। ਕੋਈ ਨਹੀਂ, ਇੰਤਜ਼ਾਰ ਜਿਹੜਾ ਸਾਰਿਆਂ ਨੂੰ ਜਿਹੜਾ ਹੋਏਗਾ। ਚੰਗੀ ਚੀਜ਼ ਜਿਹੜੀ ਆ ਉਸ ਨੂੰ ਬਣਾਉਂਦਿਆਂ ਵੀ ਵਕਤ ਲੱਗਦਾ ਆ, ਤੇ ਉਸ ਨੂੰ ਇੱਕ ਵਾਰੀ ਪਹਿਚਾਣ ਹੁੰਦਿਆਂ ਵੀ ਜਿਹੜਾ ਹੌਲੀ ਹੌਲੀ ਵਕਤ ਲੱਗਦਾ। ਸੋ ਬਹੁਤ ਹੀ ਵਧੀਆ ਜਿਹੜਾ ਤੁਹਾਡਾ ਉਪਰਾਲਾ ਹੈ, ਪ੍ਰਮਾਤਮਾ ਤੁਹਾਡੇ ਉੱਤੇ ਇੱਦਾਂ ਹੀ ਮਿਹਰ ਬਣਾ ਕੇ ਰੱਖੇ। ਸੋ ਆਪਣੇ ਜਿਹੜੇ ਸਰੋਤਿਆਂ ਦੇ ਲਈ ਵੀ ਦੱਸ ਜਾਵਾਂ, ਇਹ ਜਿਹੜੀ ਕਿਤਾਬ ਆ, ਜਿਹੜੇ ਤੁਸੀਂ ਅਮਰੀਕਾ ਦੇ ਵਿੱਚ ਹੋ ਜਾਂ ਹੋਰ ਕੈਨੇਡਾ 'ਚ ਹੋ ਜਾਂ ਦੁਨੀਆ 'ਚ ਕਿਤੇ ਵੀ ਰਹਿੰਦੇ ਹੋ, ਐਮਾਜ਼ੋਨ ਦੇ ਉੱਤੇ ਕਾਫੀ ਥਾਵਾਂ ਦੇ ਉੱਤੇ ਅਵੇਲੇਬਲ ਹੈਗੀ ਆ। ਤੁਸੀਂ ਉੱਥੇ ਜਾ ਕੇ ਸਰਚ ਕਰਿਓ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਇਹ ਕਿਤਾਬ ਦਾ ਜਿਹੜਾ ਨਾਮ ਆ ਉੱਥੇ ਸਰਚ ਕਰੋ ਅਤੇ ਤੁਸੀਂ ਇਸ ਨੂੰ ਜਿਹੜਾ ਉਹ ਆਰਡਰ ਉਸ ਦੇ ਜ਼ਰੀਏ ਕਰ ਸਕਦੇ ਹੋ। ਸੋ ਮੇਨ ਤੁਹਾਡਾ ਜਿਹੜਾ ਜ਼ਰੀਆ ਇਹ ਐਮਾਜ਼ੋਨ ਔਨਲਾਈਨ ਹੀ ਹੈਗਾ ਆ? ਹਾਂਜੀ, ਆਪਣਾ US ਐਂਡ ਕੈਨੇਡਾ 'ਚ ਐਮਾਜ਼ੋਨ ਹੈਗਾ। ਪਾਕਿਸਤਾਨ ਐਂਡ ਇੰਡੀਆ ਦੇ ਲਈ ਮੈਂ ਅਲੱਗ ਐਡੀਸ਼ਨ ਛਪਾਏ ਨੇ ਉੱਥੇ ਦੇ ਲੋਕਲ ਦੇ ਲਈ, ਤਾਂ ਕਿ ਉੱਥੇ ਦੀ ਕਾਸਟ ਅਫੋਰਡੇਬਿਲਿਟੀ ਬਹੁਤ ਘੱਟ ਰਵੇ। ਠੀਕ ਹੈ। ਜਿਵੇਂ ਹੁਣ ਰਮਜ਼ਾਨ ਦਾ ਮਹੀਨਾ ਚੱਲ ਰਿਹਾ, ਮੈਨੂੰ ਬਹੁਤ ਖੁਸ਼ੀ ਹੋਈ, ਬਹੁਤ ਦੋਸਤਾਂ ਨੇ ਜਿੱਦਾਂ ਹੁਣ ਜਿਹੜੀ ਕਿਤਾਬ ਇੱਥੇ ਆਪਣੀ $95 ਦੀ ਹੈਗੀ ਹੈ, ਪਾਕਿਸਤਾਨ ਦੇ ਵਿੱਚ ਉਹਦੀ ਕਾਸਟ ਮੇਰੇ ਖਿਆਲ $35 ਦੇ ਕਰੀਬ ਹੈ, ਮਤਲਬ 3-4 ਕਿਤਾਬਾਂ ਉਨੀ ਕਾਸਟ ਦੇ ਵਿੱਚ ਆ ਜਾਂਦੀਆਂ ਜੀ ਜੀ। ਸੋ ਬਹੁਤ ਦੋਸਤਾਂ ਨੇ ਆਪਣੇ ਪਾਕਿਸਤਾਨ 'ਚ ਰਹਿਣ ਵਾਲੇ ਦੋਸਤਾਂ ਨੂੰ ਹੁਣ ਇਹ ਕਿਤਾਬ ਪਿਛਲੇ ਕੁਝ ਦਿਨਾਂ 'ਚ ਰਮਜ਼ਾਨ ਦੇ ਮਹੀਨੇ ਦੇ ਮੌਕੇ ਤੇ ਜਿਹੜੀ ਹੈਗੀ ਗਿਫਟ ਕੀਤੀ ਹੈ। ਉਹਦਾ ਮੇਰਾ ਮਕਸਦ ਇਹੀ ਸੀ ਵੀ ਪਬਲੀਕੇਸ਼ਨ ਲੋਕਲ ਰੱਖੋ। ਪਾਕਿਸਤਾਨ ਦੀ ਪਬਲੀਕੇਸ਼ਨ ਲਾਹੌਰ ਦੇ ਵਿੱਚ ਕਰਵਾਈ ਗਈ ਹੈ ਜੀ, ਇੰਡੀਆ ਦੀ ਦਿੱਲੀ 'ਚ ਕਰਵਾਈ ਗਈ ਹੈ। ਆਹ ਵਾਲੀ ਜਿਹੜੀ ਆਪਾਂ ਦੇਖ ਰਹੇ ਹਾਂ ਇਹ ਕੈਨੇਡੀਅਨ ਐਡੀਸ਼ਨ ਹੈ, ਤਾਂ ਕਿ ਜਿਹੜੀ ਆਪਣੀ ਕਾਸਟ ਹੈ ਥੋੜੀ ਜਿਹੀ ਕੰਟਰੋਲ ਦੇ ਵਿੱਚ ਰਵੇ, ਉਸ ਕੰਟਰੀ ਦੇ ਮੁਤਾਬਕ ਜਿਹੜੀ ਉਹ ਰਹੇ ਜੀ। ਚਲੋ ਬਹੁਤ ਵਧੀਆ। ਤੁਸੀਂ ਸੰਸਥਾਵਾਂ ਦਾ, ਅਦਾਰਿਆਂ ਦਾ ਗੱਲ ਕੀਤਾ ਵੀ ਤੁਸੀਂ ਪਹਿਲਾਂ ਸੋਚ ਰਹੇ ਸੀਗੇ ਵੀ ਇਹ ਇਨਫੋਰਮੇਸ਼ਨ ਕਿਸੇ ਨੂੰ ਦੇ ਦਈਏ ਤੇ ਸ਼ਾਇਦ ਉਹ ਕੁਝ ਚੰਗਾ ਇਸ ਦੇ ਨਾਲ ਕਰ ਸਕਦੇ ਆ। ਤੁਹਾਨੂੰ ਮੌਕਾ ਮਿਲਿਆ ਕਈ ਹੋਰ ਸੰਸਥਾਵਾਂ ਜਾਂ ਅਦਾਰਿਆਂ ਦੇ ਨਾਲ ਕੰਮ ਕਰਨ ਦਾ? ਕਿਸੇ ਨੇ ਸਾਥ ਵੀ ਦਿੱਤਾ ਜਾਂ ਤੁਹਾਨੂੰ ਇਕੱਲੇ ਤੋਂ ਹੀ ਇਹ ਜਿਹੜੀ ਮੋਰਚਾ ਲੈ ਕੇ ਜਾਣਾ ਪਿਆ ਅੱਗੇ ਤਾਈਂ?
ਹਾਂਜੀ, ਮੈਨੂੰ ਐਕਚੁਅਲੀ ਅਫਸੋਸ ਨਾਲ ਹੀ ਕਹਿਣਾ ਪੈ ਰਿਹਾ ਕਿ ਮੈਨੂੰ ਕੋਈ ਸੰਸਥਾ ਜਾਂ ਆਰਗੇਨਾਈਜੇਸ਼ਨ ਜਾਂ ਕਿਸੇ ਵੱਲੋਂ ਕੋਈ ਨਾ ਕਿਤਾਬ ਛਪਣ ਤੋਂ ਪਹਿਲਾਂ ਨਾ ਹੀ ਬਾਅਦ ਵਿੱਚ ਕੋਈ ਵੀ ਐਕਚੁਅਲੀ ਨਾ ਜਿਹੜੇ ਇਹ ਲਿਖਣ ਪੜ੍ਹਨ ਵਾਲੇ ਜਾਂ ਅਕੈਡਮਿਕ ਕੰਮ ਹੈਗੇ, ਮੈਂ ਇਹ 'ਚ ਇਹ ਫੀਲ ਕੀਤਾ ਕਿ ਇਹਨਾਂ ਵਿੱਚ ਲੋਕਾਂ ਦੀ ਜਾਂ ਸੰਗਤਾਂ ਦੀ ਜਾਂ ਗੁਰਦੁਆਰਾ ਸਾਹਿਬ ਦੀ ਜਾਂ ਆਰਗੇਨਾਈਜੇਸ਼ਨ ਦੀ ਥੋੜਾ ਜਿਹਾ ਇੰਟਰਸਟ ਘੱਟ ਹੈਗਾ। ਜਿਹੜੇ ਲੋਕੀ ਇੰਟਰਨੈਟ ਤੇ ਵੀ ਤੁਸੀਂ ਦੇਖੋ ਸਾਰਾ ਦਿਨ ਇੱਕ ਦੂਜੇ ਨਾਲ ਕਈ ਵਾਰੀ ਕਿਸੇ ਮੁੱਦੇ ਤੇ ਫਸੇ ਰਹਿੰਦੇ ਆ, ਉਹ ਵੀ ਡੀਪ ਪ੍ਰਾਇਮਰੀ ਸੋਰਸ ਤੇ ਨਹੀਂ ਜਾਂਦੇ, ਉਹ ਪਿਛਲੇ 100-200 ਸਾਲਾਂ ਵਾਲੀਆਂ ਕਿਤਾਬਾਂ ਜਿਹੜੀਆਂ ਪਿਛਲੇ 100-200 ਸਾਲਾਂ ਵਾਲੀਆਂ ਉਹਨਾਂ ਦੇ ਉੱਪਰ ਹੀ ਫਸੇ ਰਹਿੰਦੇ ਆ, ਜਦ ਕਿ ਉਹਨਾਂ ਨੇ ਵੀ ਉਹਨਾਂ ਨੂੰ ਨੋਟ ਕਰਨਾ ਚਾਹੀਦਾ ਕਿ ਉਹ ਵੀ ਗੁਰੂ ਸਾਹਿਬ ਤੋਂ 300-400 ਸਾਲ ਬਾਅਦ ਆਏ ਹੋਏ ਆ ਆਥਰ ਜੀ। ਸੋ ਉਹਨਾਂ ਨੇ ਵੀ ਕਿਤੋਂ ਨਾ ਕਿਤੋਂ ਇਨਫੋਰਮੇਸ਼ਨ ਜਿਹੜੀ ਉਹ ਲਈ ਸੀਗੀ। ਸੋ ਇਹ ਕੰਮ ਹਰੇਕ ਬੰਦਾ ਕਰ ਸਕਦਾ, ਉਹਨੂੰ ਥੋੜੀ ਮਿਹਨਤ ਕਰਨ ਦੀ ਲੋੜ ਆ ਵੀ ਆਪਣਾ ਜਿਹੜਾ ਸੋਚਣ ਦਾ ਧਿਆਨ ਹੈ ਉਹ ਪ੍ਰਾਇਮਰੀ ਸੋਰਸਿਸ ਦਾ ਲਾਓ, ਪੁਰਾਤਨ ਸਰੋਤਾਂ ਦੀਆਂ ਜਿਹੜੀ ਕਿਤਾਬਾਂ ਉਹਨੂੰ ਖੁਦ ਪੜ੍ਹੋ, ਭਾਵੇਂ ਉਹ ਕੰਟਰੋਵਰਸ਼ੀਅਲ ਹੋਵੇ ਨਾ ਹੋਵੇ, ਉਹਨੂੰ ਖੁਦ ਆਪਣੇ ਵੱਲੋਂ ਆਪਣੀ ਰਿਸਰਚ ਕਰੋ। ਫਿਰ ਤੁਸੀਂ ਕਿਸੇ ਨਾਲ ਜਦੋਂ ਫੇਸਬੁੱਕ ਤੇ ਜਾਂ WhatsApp ਤੇ ਜਾਂ ਕਿਤੇ ਬੈਠੇ ਵੀ ਬਹਿਸ ਵੀ ਕਰਦੇ ਹੋ, ਤੁਸੀਂ ਗੁੱਡ ਫੀਲ ਕਰੋਗੇ ਆਪਣੇ ਆਪ ਨੂੰ, ਕਿਉਂਕਿ ਤੁਹਾਡੇ ਕੋਲ ਪਿੱਛੇ ਅਸਲਾ ਹੀ ਇੰਨਾ ਹੈਗਾ, ਰੀਅਲ ਇਨਫੋਰਮੇਸ਼ਨ ਜਿਹੜੀ ਹੈ ਉਹ ਹੈਗੀ ਹੈ। ਮਤਲਬ ਦੈਟਸ ਵਾਟ ਆਈ ਹੈਵ ਟਰਾਈਡ ਟੂ ਰੇਜ਼ ਦ ਕਿਉਰਿਓਸਿਟੀ, ਔਰ ਮੈਨੂੰ ਆਸ ਹੈ ਕਿ ਕੋਈ ਨਾ ਕੋਈ ਸੰਸਥਾ ਸ਼ਾਇਦ ਅੱਗੇ ਵਧੇਗੀ ਜੀ। ਚਲੋ ਉਮੀਦ ਕਰਦੇ ਹਾਂ, ਬਹੁਤ ਸਾਰੀਆਂ ਸਿੱਖ ਸੰਸਥਾਵਾਂ ਹੈਗੀਆਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਉਹ ਕਰ ਰਹੀਆਂ ਆ, ਸੋ ਆਪਾਂ ਉਮੀਦ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ ਵੀ ਜ਼ਰੂਰ ਅਜਿਹੇ ਉਪਰਾਲਿਆਂ ਦੇ ਵਿੱਚ ਸਾਥ ਦੇਣਾ ਚਾਹੀਦਾ ਆ। ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਨੂੰ ਜਿਹੜਾ ਆਰਥਿਕ ਆ ਇੱਕ ਹੌਸਲਾ ਅਫਜ਼ਾਈ ਹੱਲਾਸ਼ੇਰੀ, ਉਹ ਵੀ ਇੱਕ ਬਹੁਤ ਵੱਡਾ ਜਿਹੜਾ ਜ਼ੋਰ ਹੁੰਦਾ ਵੀ ਯਾਰ ਮੈਂ ਆਪਣੇ ਕੰਮ ਛੱਡ ਕੇ ਸਾਰੇ ਪਾਸੇ ਸਿੱਖ ਇਤਿਹਾਸ ਦੇ ਲਈ ਜਿਹੜਾ ਉਹ ਕੰਮ ਕਰ ਰਿਹਾ, ਕਿਉਂਕਿ ਇਹ ਇਤਿਹਾਸ ਆ, ਹਿਸਟਰੀ ਆ, ਇਹ ਹੁਣ ਬਣੀ ਰਹਿ ਜਾਣੀ ਆ। ਜਿੱਦਾਂ 300 ਸਾਲ ਪੁਰਾਣੀ ਕਿਤਾਬ ਦੀ ਕੋਈ ਗੱਲ ਕਰਦਾ ਆ, ਉਹ ਲਿਖੀ ਗਈ, ਉਹ ਹੈਗੀ ਆ, ਕੱਲ ਨੂੰ ਕਿਸੇ ਨੇ ਇਸ ਨੂੰ ਜਿਹੜਾ ਐਜ਼ ਏ ਰੈਫਰੈਂਸ ਲੈਣਾ ਆ। ਸੋ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਡਾਕਟਰ ਪੰਨੂ ਵੀ ਕਹਿੰਦੇ ਆ ਵੀ ਇੰਟਰਨੈਟ ਦੇ ਉੱਤੇ ਬੜਾ ਕੁਛ ਉਪਲਬਧ ਆ, ਈਜ਼ੀ ਆ ਇਨਫੋਰਮੇਸ਼ਨ। ਬਹੁਤ ਸਾਰੇ ਲੋਕਾਂ ਨੂੰ ਅਜਿਹੀ ਚੀਜ਼ ਦਾ ਭੁਲੇਖਾ ਜਦੋਂ ਖਾਸ ਕਰਕੇ ਇੱਦਾਂ ਦਾ ਕੋਈ ਪ੍ਰੋਜੈਕਟ ਕਰਨਾ ਪੈਂਦਾ ਆ। ਤੁਹਾਨੂੰ ਕਿੰਨੀ ਕੁ ਜ਼ਿਆਦਾ ਜਦੋਂ ਸ਼ੁਰੂਆਤ ਕਰਨ ਲੱਗੇ ਸੀ ਤੁਹਾਨੂੰ ਲੱਗਦਾ ਸੀ ਵੀ ਮੈਨੂੰ ਜਲਦੀ ਕੁਛ ਇੱਦਾਂ ਇੰਟਰਨੈਟ ਤੋਂ ਲੱਭ ਜਾਊਗਾ, ਤੇ ਜਾਂ ਫਿਰ ਤੁਹਾਨੂੰ ਜਿਹੜਾ ਲੰਬਾ ਰਾਹ ਹੀ ਜਿਹੜਾ ਉਹ ਪੈਂਡਾ ਤੈਅ ਕਰਨਾ ਪਿਆ? ਬਿਲਕੁਲ, ਤੁਸੀਂ ਠੀਕ ਕੁਐਸਚਨ ਪੁੱਛਿਆ। ਐਕਚੁਅਲੀ ਮੈਨੂੰ ਇਹ ਸੀ ਕਿ ਜਦੋਂ ਤਸਵੀਰਾਂ ਮੇਰੇ ਕੋਲ ਹੋ ਗਈਆਂ, ਸਾਰੀਆਂ ਵੀਡੀਓ ਹੋ ਗਈਆਂ, ਡਾਕੂਮੈਂਟਰੀ ਟਾਈਪ ਜੀ, ਮਤਲਬ ਮੈਂ ਆਪਣੇ ਦੇਖਣ ਲਈ ਲੈਪਟਾਪ ਤੇ ਸਾਰਾ ਕੁਝ ਦੇਖ ਲਿਆ, ਉਸ ਤੋਂ ਬਾਅਦ ਮੈਨੂੰ ਸੀ ਕਿ ਚਲੋ ਕੁਝ ਪੈਰਾਗ੍ਰਾਫ ਇੰਟਰਨੈਟ ਤੋਂ ਹਰੇਕ ਗੁਰਦੁਆਰਾ ਸਾਹਿਬ ਦੇ ਨਾਲ ਮਿਲਦੇ ਮਿਲ ਜਾਣਗੇ। ਪਰ ਮੈਂ ਨੋਟ ਕੀਤਾ ਕਿ ਉਹ ਬਹੁਤ ਘੱਟ ਇਨਫੋਰਮੇਸ਼ਨ ਹੈਗੀ ਆ ਔਰ ਕੰਟਰਾਡਿਕਟਰੀ ਬਹੁਤ ਹੈ। ਕੋਈ ਆਪਣੇ ਕੋਲ ਇਹੋ ਜਿਹਾ ਸੋਰਸ ਨਹੀਂ ਹੈਗਾ ਸਿੱਖ ਸੰਗਤ ਕੋਲ। ਜੇ ਆਪਾਂ ਨੂੰ ਕੋਈ ਕੁਐਸਚਨ ਹੋਵੇ, ਮੈਂ ਐਗਜ਼ਾਮਪਲ ਦੇਣਾ ਕਿ ਓਕੇ ਜੀ ਫਲਾਨਾ ਰਾਸ ਚੌਥਾ ਸੂਰਜ ਪ੍ਰਕਾਸ਼ ਗ੍ਰੰਥ ਦਾ, ਆਪਾਂ ਉਹ ਕਿਸੇ ਸੰਸਥਾ ਨੂੰ, SGPC ਨੂੰ ਜਾਂ ਕਿਸੇ ਸਿੱਖ ਕਾਲਜ ਨੂੰ, ਮਿਸ਼ਨਰੀ ਕਾਲਜ ਨੂੰ ਜਾਂ ਕਿਸੇ ਯੂਨੀਵਰਸਿਟੀ ਨੂੰ ਕਾਲ ਕਰਕੇ ਪੁੱਛੀਏ ਕਿ ਉਹ ਫਲਾਨਾ ਚੈਪਟਰ ਆਥੈਂਟਿਕ ਹੈ ਕਿ ਨਹੀਂ ਹੈ। ਕੋਈ ਆਪਣੇ ਕੋਲ ਇਹੋ ਜਿਹੀ ਹੌਟਲਾਈਨ ਹੈ ਹੀ ਨਹੀਂ ਹੈ। ਮਤਲਬ ਹੁਣ ਜਦੋਂ ਆਪਾਂ ਇਨਫੋਰਮੇਸ਼ਨ ਲੈਣੀ ਹੋਵੇ, ਆਪਾਂ ਕੋਲ ਇੰਨੇ ਆਨਸਰ ਆ ਜਾਂਦੇ ਆ। ਹਰੇਕ ਬੰਦਾ ਸਕਾਲਰ ਹੈ, ਮਤਲਬ ਹਰੇਕ ਬੰਦੇ ਨੇ ਕਹੀ ਜਾਣਾ ਵੀ ਹਾਂਜੀ ਇਹਨੂੰ ਪੜ੍ਹੋ, ਇਹਨੂੰ ਨਾ ਪੜ੍ਹੋ, ਫਲਾਨੀ ਕਿਤਾਬ ਛੱਡ ਦਿਓ, ਫਲਾਨੀ ਕੂੜ ਗ੍ਰੰਥ ਹੈ। ਮਤਲਬ ਇਸ ਕਰਕੇ ਮੈਂ ਇੰਨਾ ਕਨਫਿਊਜ਼ ਹੋਇਆ ਵੀ ਉਹ ਸਾਰਾ ਕੰਮ ਫਿਰ ਆਪੇ ਹੀ ਦੁਬਾਰਾ ਕਰਨਾ ਪਿਆ। ਮਤਲਬ ਕੋਈ ਇੱਕ ਇਹੋ ਜਿਹਾ ਸਰੋਤ ਨਹੀਂ ਮਿਲਿਆ ਜਿੱਥੇ ਇੱਕ ਸਿੰਗਲ ਹੋਵੇ ਜਿੱਥੋਂ ਆਪਾਂ ਨੂੰ ਇਨਫੋਰਮੇਸ਼ਨ ਲੈ ਕੇ ਮੈਂ ਇਹਨਾਂ ਗੁਰਦੁਆਰਾ ਦੇ ਨਾਲ ਅਟੈਚ ਕਰ ਸਕਦਾ। ਸ਼ਾਇਦ ਉਹਦਾ ਮੈਨੂੰ ਫਾਇਦਾ ਵੀ ਹੋਇਆ ਕਿ ਉਹ ਕਰਦਿਆਂ ਫਿਰ ਮੇਰੀ ਵੀ ਕੁਝ ਨੌਲੇਜ ਦੇ ਵਿੱਚ ਵਾਧਾ ਹੋਇਆ, ਜਿਹੜਾ ਮੈਂ ਇਕੱਲੀ ਕਿਉਰਿਓਸਿਟੀ ਵਧੀ, ਨੌਲੇਜ ਵਧੀ, ਔਰ ਖਾਸ ਕਰਕੇ ਇਹ ਸਾਈਕਲ ਪਤਾ ਲੱਗਾ ਵੀ ਜਿਹੜੀਆਂ ਪੁਰਾਤਨ ਕਿਤਾਬਾਂ ਹੈਗੀਆਂ, ਇਹ ਸਾਰਾ ਕੰਮ ਹੁਣ ਮੈਂ ਸੈਨ ਹੋਜ਼ੇ ਪਬਲਿਕ ਲਾਇਬ੍ਰੇਰੀਆਂ ਦੀ ਹੈਲਪ ਨਾਲ ਕੀਤਾ ਜੀ। ਜਿਹੜੀਆਂ ਕਿਤਾਬਾਂ ਇੰਡੀਆ 'ਚ ਵੀ ਨਹੀਂ ਲੱਭ ਰਹੀਆਂ ਸੀ, ਪਾਕਿਸਤਾਨ 'ਚ ਵੀ ਨਹੀਂ ਲੱਭ ਰਹੀਆਂ ਸੀ, ਸਿੱਖ ਵਿਰਾਸਤ ਵਾਲੀਆਂ, ਉਹ ਮੈਨੂੰ ਇੱਥੇ ਬੈਠਿਆਂ ਅਮਰੀਕਾ 'ਚ ਇੰਨੇ ਵਧੀਆ ਸਿਸਟਮ ਹੈਗੇ ਆ, ਇਹ ਉਪਲਬਧ ਕਰਵਾਉਂਦੇ ਨੇ, ਲੱਭ ਕੇ ਦਿੰਦੇ ਨੇ ਜੀ, ਆਰਟੀਕਲਸ ਲੈ ਕੇ ਦਿੰਦੇ ਨੇ, PhD ਦੇ ਥੀਸਿਸ ਲੱਭ ਕੇ ਦਿੰਦੇ ਨੇ। ਸੋ ਬਹੁਤ ਵਧੀਆ। ਅਮਰੀਕਾ, ਕੈਨੇਡਾ 'ਚ, ਬਾਹਰਲੇ ਮੁਲਕਾਂ 'ਚ ਰਹਿੰਦੇ ਆ ਤਾਂ ਆਪਾਂ ਕੋਲ ਤਾਂ ਸਹੂਲਤਾਂ ਹੀ ਬਹੁਤ ਨੇ। ਜੇ ਆਪਾਂ ਇਹ ਸਿਸਟਮ ਸਿੱਖੀਏ ਵੀ ਆਪਾਂ ਕਿੱਦਾਂ ਪੁਰਾਤਨ ਸਰੋਤਾਂ ਤੱਕ ਕਿਵੇਂ ਜਾਣਾ ਹੈ, ਔਰ ਜਿੱਥੇ ਕਿਤੇ ਨੇ ਕਿਸੇ ਨੇ ਕੋਈ ਗੱਲ ਗੜਬੜ ਲਿਖੀ ਹੋਈ ਆ ਉਹਦੇ ਵਹਾ ਦੇ ਥੱਲੇ ਨਹੀਂ ਆਉਣਾ, ਉਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਵੀ ਆਥਰ ਨੇ ਕਿਤੇ ਸ਼ੈਤਾਨੀ ਨਾਲ ਲਿਖ ਕੇ ਆਪਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ, ਔਰ ਉਹ ਆਪਾਂ ਨੂੰ ਕਰਕੇ ਹੀ ਆਉਣਾ ਹੈ, ਉਹ ਆਪਾਂ ਨੂੰ ਖੁਦ ਜਾ ਕੇ ਹੀ ਆਉਣਾ ਹੈ। ਆਪਾਂ ਕਿਸੇ ਦੇ ਕਿਹਾ ਮੰਨਣਾ ਨਹੀਂ। ਖਾਸ ਕਰਕੇ ਜਦੋਂ ਲੇਖਕ ਆ ਜਿਸ ਨੇ ਲਿਖਣਾ ਆ ਉਹਨੂੰ ਤਾਂ ਜਿਹੜੀ ਪੂਰੀ ਪੜਤਾਲ ਆਪਣੇ ਵੱਲੋਂ ਕਰਨੀ ਪੈਣੀ, ਕਿਉਂਕਿ ਉਸ ਕਿਤਾਬ ਦੇ ਉੱਤੇ ਪੱਕਾ ਨਾਂ ਛਪ ਜਾਂਦਾ ਹੈ। ਬਿਲਕੁਲ ਨਾਂ ਛਪਦਾ ਹੈ, ਤੁਹਾਡੇ ਨਾਲ ਜੁੜ ਜਾਂਦਾ, ਤੁਹਾਡੇ ਨਾਲ ਉਹ ਪੱਕਾ ਜੁੜ ਜਾਂਦਾ। ਉਹ ਜਿਹੜਾ ਵੀ ਫੈਕਟ ਤੁਸੀਂ ਆਪਣੇ ਵੱਲੋਂ ਲਿਖਦੇ ਹੋ ਪੱਕਾ ਹੀ ਜੁੜ ਜਾਂਦਾ ਜੀ। ਤੇ ਕੀ ਇਸ ਕਿਉਂਕਿ ਕਿਤਾਬ ਜਿੱਦਾਂ ਤੁਸੀਂ ਦੱਸਿਆ ਸ਼ੁਰੂਆਤ 'ਚ ਵੀ ਇਸ ਨੂੰ ਅੰਗਰੇਜ਼ੀ ਦੇ ਵਿੱਚ ਲਈ ਛਾਪਿਆ ਵੀ ਆਪਾਂ ਮੇਨ ਸਟ੍ਰੀਮ ਕਰਨਾ ਆ, ਪਰ ਤੁਸੀਂ ਦੱਸਿਆ ਵੀ ਤੁਹਾਡਾ ਜਿਹੜਾ ਆਡੀਅנס ਆ ਜਾਂ ਇਸ ਦਾ ਪੜ੍ਹ ਆ, ਪੜ੍ਹਨ ਵਾਲਾ ਆ, ਉਹ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਪਾਸੇ ਆ। ਉੱਥੇ ਅੰਗਰੇਜ਼ੀ ਇੰਨੀ ਜ਼ਿਆਦਾ ਜਿਹੜੀ ਆਪਾਂ ਕਹਿ ਸਕਦੇ ਹਾਂ ਜਾਣਦੇ ਨੇ ਸਾਰੇ ਜਾਣੇ, ਪਰ ਇੰਨੀ ਪਪੂਲਰ ਨਹੀਂ ਆ। ਜੇ ਆਪਾਂ ਇਸ ਨੂੰ ਘਰ ਤੱਕ ਪਹੁੰਚਾਉਣਾ, ਕੀ ਇਸ ਦਾ ਤਰਜਮਾ ਪੰਜਾਬੀ ਜਾਂ ਉਰਦੂ ਦੇ ਵਿੱਚ ਵੀ ਕੀਤਾ ਜਾ ਰਿਹਾ?
ਹਾਂਜੀ, ਐਕਚੁਅਲੀ ਮੇਰੀ ਇਹ ਤਮੰਨਾ ਹੈਗੀ ਹੈ, ਪਰ ਅਨਫੋਰਚੂਨੇਟਲੀ ਮੈਂ ਖੁਦ ਇਹ ਅਫੋਰਡ ਨਹੀਂ ਕਰ ਸਕਦਾ ਜਾਂ ਪਬਲਿਸ਼ ਨਹੀਂ ਕਰ ਸਕਦਾ, ਕਿਉਂਕਿ ਮੇਰੇ ਪਾਈਪਲਾਈਨ 'ਚ ਹੁਣ ਅਗਲੇ ਹੋਰ ਜਿਹੜੇ ਬਾਕੀ ਗੁਰਦੁਆਰਾ ਸਾਹਿਬ ਰਹਿੰਦੇ ਨੇ, ਜਿਨ੍ਹਾਂ 'ਚ ਜੇ ਇਹ ਮੈਨੂੰ 12 ਸਾਲ ਲੱਗੇ ਨੇ, ਅਗਲਿਆਂ ਨੂੰ ਇੰਨੇ ਤਾਂ ਨਹੀਂ ਲੱਗਣਗੇ, ਜੀ, ਪਰ ਅਗਲੇ 3-4 ਸਾਲ ਮੇਰੇ ਜਿਹੜੇ ਬਾਕੀ ਗੁਰਦੁਆਰਾ ਸਾਹਿਬ ਜਿਨ੍ਹਾਂ ਦਾ ਡਾਟਾ ਮੇਰੇ ਕੋਲ ਪਿਆ ਆ, ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਕਿਤਾਬੀ ਰੂਪ ਦੇ ਵਿੱਚ ਦੇਣ ਲਈ ਮੇਰਾ ਟਾਈਮ ਲੱਗ ਜਾਏਗਾ। ਸੋ ਇਸ ਕਰਕੇ ਮੈਂ ਵੇਟ ਕਰਦਾ ਵੀ ਕੋਈ ਨਾ ਕੋਈ ਸੰਸਥਾ ਜੇ ਇਸ ਕਿਤਾਬ ਦਾ ਪੰਜਾਬੀ 'ਚ ਲੱਥਾ ਜਾਂ ਉਰਦੂ 'ਚ ਲੱਥਾ ਕਰਕੇ ਪਬਲਿਸ਼ ਕਰਨ 'ਚ ਮੇਰੀ ਹੈਲਪ ਕਰ ਦੇਵੇ, ਤਾਂ ਮੇਰਾ ਖਿਆਲ ਹੈ ਵੀ ਇਹ ਬਹੁਤ ਰਿਕੁਐਸਟ ਆਲਮੋਸਟ ਡੇਲੀ ਹਰ ਇੱਕ ਟਾਕ ਸ਼ੋ ਜਾਂ ਜਿੱਥੇ ਵੀ ਗੱਲ ਕਰੀਦੀ ਹੈ, ਪਾਕਿਸਤਾਨ ਦੇ ਵਿੱਚ ਹੈਗੀ ਹੈ ਕਿ ਉਰਦੂ, ਇੰਡੀਆ ਵਿੱਚ ਹੈ ਕਿ ਪੰਜਾਬੀ। ਸੋ ਇਹ ਸਮੇਂ ਦੀ ਲੋੜ ਹੈਗੀ ਹੈ, ਬਟ ਆਈ ਨੀਡ ਸਮਵਨ ਟੂ ਟੇਕ ਦਿਸ ਟਾਸਕ ਟੂ ਹੈਲਪ ਪਬਲਿਸ਼ਿੰਗ ਦਿਸ ਬੁੱਕ ਇਨ ਪੰਜਾਬੀ ਔਰ ਇਨ ਉਰਦੂ। ਜੀ ਜੀ। ਤੇ ਜਿੱਦਾਂ ਤੁਸੀਂ ਕਿਹਾ ਵੀ ਕਾਫੀ ਕਿਤਾਬਾਂ ਤੁਹਾਨੂੰ ਪੜ੍ਹਨੀਆਂ ਵੀ ਪਈਆਂ, ਕਿੰਨੀਆਂ ਕੁ ਕਿਤਾਬਾਂ ਆ ਇਸ ਨੂੰ ਕਰਨ ਦੇ ਲਈ? 700 ਦਾ ਤੇ ਤੁਸੀਂ ਦੱਸਿਆ, ਹਵਾਲਾ ਦਿੱਤਾ, ਓਵਰਆਲ ਕਿੰਨੀਆਂ ਕੁ ਨਵੀਆਂ ਕਿਤਾਬਾਂ ਤੁਸੀਂ ਪੜ੍ਹ ਗਏ ਇਸ ਨੂੰ ਕਰਨ ਦੇ ਲਈ? ਮੇਰਾ ਖਿਆਲ ਹੈ ਵੀ 200-250 ਦੇ ਕਰੀਬ ਬੁੱਕਸ ਸੀਗੀਆਂ, ਜਿਨ੍ਹਾਂ ਦੇ ਵਿੱਚੋਂ ਮੈਂ ਇਹ ਰੈਫਰੈਂਸਿਸ ਲਏ ਆ। ਇਹਨਾਂ 'ਚੋਂ ਜ਼ਿਆਦਾਤਰ ਕਿਤਾਬਾਂ ਮੈਂ ਖਰੀਦੀਆਂ। ਸੋ ਆਲਮੋਸਟ ਆਪਣੇ ਸੈਨਸ ਦੇ ਹੁਣ ਮੇਰੇ ਘਰ ਆਲਮੋਸਟ ਕਹ ਲਓ ਵੀ ਮਿਨੀ ਲਾਇਬ੍ਰੇਰੀ ਜੀ ਬਣੀ ਹੋਈ ਹੈ ਜੀ। ਔਰ ਹੁਣ ਕਈ ਵਾਰੀ ਮੈਂ ਦੇਖਦਾ ਤਾਂ ਹੈਰਾਨੀ ਹੁੰਦੀ ਹੈ ਵੀ ਇੰਨੀਆਂ ਕਿਤਾਬਾਂ ਕਿੱਦਾਂ ਇਕੱਠੀਆਂ ਹੋ ਗਈਆਂ, ਪਰ ਜਦੋਂ ਤੁਸੀਂ ਉਸ ਲੈ 'ਚ ਹੁੰਦੇ ਹੋ, ਉਹ ਕੋਈ ਚੈਪਟਰ ਪੜ੍ਹ ਰਹੇ ਹੁੰਦੇ ਹੋ, ਤੁਸੀਂ ਉਹਦੇ ਨਾਲ ਸੰਬੰਧਿਤ ਪੁਰਾਤਨ ਤੋਂ ਪੁਰਾਤਨ ਕਿਤਾਬ ਲੱਭ ਰਹੇ ਹੁੰਦੇ ਹੋ, ਭਾਵੇਂ ਉਰਦੂ 'ਚ ਲਿਖੀ ਹੋਵੇ, ਭਾਵੇਂ ਫਾਰਸੀ 'ਚ ਲਿਖੀ ਹੋਵੇ। ਔਰ ਮੇਰੇ ਲਈ ਸੌਖਾ ਕੰਮ ਇਹ ਵੀ ਹੋਇਆ ਕਿ ਮੇਰੇ ਕੋਲ ਸਟਾਫ ਜਿਹੜਾ ਹੈਗਾ ਦਫ਼ਤਰ 'ਚ ਕੰਮ ਕਰਦਾ ਡੈਂਟਲ ਆਫਿਸ, ਉਹ ਅਫਗਾਨਿਸਤਾਨ, ਈਰਾਨ ਔਰ ਪਾਕਿਸਤਾਨ ਦੇ ਬਹੁਤ ਦੋਸਤ ਨੇ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ। ਸੋ ਜਿੱਦਣ ਦੰਦਾਂ ਵਾਲੇ ਪੇਸ਼ੈਂਟ ਘੱਟ ਹੁੰਦੇ ਸੀ, ਅਸੀਂ ਪੜ੍ਹਨ ਲੱਗ ਪੈਣਾ। ਉਹਦੇ ਵਿੱਚੋਂ ਪੜ੍ਹਦੇ ਆ ਜਦੋਂ ਕੋਈ ਕੰਮ ਦੀ ਗੱਲ ਆਉਣੀ, ਕਈ ਵਾਰੀ ਇੱਕ ਮਹੀਨਾ ਪੜ੍ਹਨਾ ਪੈਂਦਾ ਇੱਕ ਕਿਤਾਬ ਨੂੰ। ਜੀ ਜੀ। ਮੈਂ ਤੁਹਾਨੂੰ ਕੁਝ ਐਗਜ਼ਾਮਪਲ ਦਿੰਦਾ, ਜਿੱਦਾਂ ਮੈਨੂੰ ਹੈ ਕਿ ਜਿੰਨੀਆਂ ਆਪਣੀਆਂ ਕਰਾਮਾਤ ਦੀਆਂ ਸਾਖੀਆਂ ਹੈਗੀਆਂ ਜੀ ਜੀ, ਉਹਨਾਂ ਬਾਰੇ ਕਾਫੀ ਰੌਲਾ ਰਹਿੰਦਾ ਵੀ ਕਈ ਲੋਕ ਕਹਿੰਦੇ ਆ ਵੀ ਕਰਾਮਾਤ ਹੈ, ਕਈ ਹੈ ਨਹੀਂ ਹੈ। ਮੈਂ ਆਪਣੀ ਕਿਤਾਬ 'ਚ ਕੋਸ਼ਿਸ਼ ਕੀਤੀ ਹੈ ਵੀ ਇਹ ਸਾਰੇ ਝੰਜਟ ਜਿਹੜੇ ਇਹਨਾਂ ਨੂੰ ਮਿਟਾਉਣ ਦੇ ਲਈ, ਬਜਾਏ ਕਿ ਆਪਾਂ ਧਿਰਾਂ ਬਣਦੇ ਜਾਈਏ, ਇੱਦਾਂ ਧਿਰ ਨਾ ਬਣੀਏ। ਮਿਸ਼ਨਰੀ ਹੋਏ, ਟਕਸਾਲੀ ਹੋਏ, ਤੱਪੜ ਵਾਲੇ ਹੋਏ, ਬੈਂਚਾਂ ਵਾਲੇ ਹੋਏ, ਇਹ ਜਿਹੜੀ ਧਿਰ ਬਣਨਾ ਨਾ, ਇਹ ਬਹੁਤ ਮੁਸ਼ਕਲ ਕੰਮ ਹੈ। ਦਸਕ ਗ੍ਰੰਥ ਮੰਨਣ ਵਾਲੇ ਹੋਏ, ਨਾ ਮੰਨਣ ਵਾਲੇ, ਧਿਰ ਬਣਨ ਤੋਂ ਬਚਣਾ ਚਾਹੀਦਾ ਜੀ। ਉਹਦਾ ਤਰੀਕਾ ਇਹ ਹੈਗਾ ਵੀ ਦੋਹਾਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਨਾਲ ਪਿਆਰ ਜਿਹਦੇ ਨਾਲ ਲਿਖ ਸਕਦੇ ਆ। ਇੱਦਾਂ ਹੀ ਸ਼ਾਇਦ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕੀਤਾ, ਉਹਨਾਂ ਵਿੱਚ ਹਿੰਦੂ ਵੀ ਆ ਗਏ, ਮੁਸਲਮਾਨ ਵੀ ਆ ਗਏ, ਉਹਨਾਂ ਨੇ ਦੋਹਾਂ ਨੂੰ ਹੀ ਨਾਲ ਇਨਕਲੂਡ ਆਪਣੇ ਕੀਤਾ। ਇਹੀ ਚੀਜ਼ ਆਪਾਂ ਥੋੜੀ ਜਿਹੀ ਹੈਗੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਹੁਣ ਆਪਣੀ ਕਰਾਮਾਤ ਵਾਲੀ ਲੈਟ ਸੀ ਕਿ ਆਪਣੇ ਇੱਕ ਦੋ ਸਾਖੀ ਦੀ ਐਗਜ਼ਾਮਪਲ ਦੇ ਦੇਣਾ, ਗੁਰੂ ਸਾਹਿਬ ਦੇ ਉੱਪਰ ਸੱਪ ਨੇ ਛਾਂ ਕੀਤੀ, ਇੱਦਾਂ ਆਪਣੇ ਸਟਾਫ ਨੂੰ ਲਾਇਆ ਹੋਇਆ ਕਿ ਪੁਰਾਤਨ ਫਾਰਸੀ ਦੀ ਕਿਤਾਬ ਪੜ੍ਹੋ, ਜ਼ਰੂਰ ਕੋਈ ਨਾ ਕੋਈ ਸਾਖੀ ਇਹਦੇ ਨਾਲ ਮਿਲਦੀ ਆਊਗੀ। ਔਰ ਉਹ ਕਿਤਾਬਾਂ ਪਹਿਲੀ ਪਾਤਸ਼ਾਹੀ ਤੋਂ 500-600 ਸਾਲ ਪਹਿਲਾਂ ਲਿਖੀਆਂ ਹੋਈਆਂ, ਔਰ ਇੰਡੀਅਨ ਸਬ ਕੰਟੀਨੈਂਟ 'ਚ ਉਹ ਪੜ੍ਹੀਆਂ ਜਾਂਦੀਆਂ ਸੀਗੀਆਂ। ਉਹ ਕਰਦਿਆਂ ਸਾਨੂੰ ਬਿਲਕੁਲ ਇੱਕ ਕਿਤਾਬ ਲੱਭ ਗਈ ਜਿਹਦੇ ਵਿੱਚ ਕਿ ਇੱਕ ਇਮਾਮ ਦੇ ਉੱਪਰ ਸੱਪ ਨੇ ਛਾਂ ਕੀਤੀ ਹੁੰਦੀ ਹੈ। ਉਹ ਫਿਰ ਆਪਣਾ ਜਿਹੜਾ ਗੁਰਦੁਆਰਾ ਸਾਹਿਬ ਉਹ ਜਿਹਦੇ ਆਪਾਂ ਗੱਲ ਕੀਤੀ ਹੈ, ਜਿੱਥੇ ਆਪਣੀ ਸਾਖੀ ਆਉਂਦੀ ਹੈ, ਉਹਦੇ ਨਾਲ ਆਪਾਂ ਉਹ ਲਿਖ ਦਿੱਤੀ ਵਿਦ ਪੇਜ ਨੰਬਰ ਫਰੋਮ ਦੈਟ ਬੁੱਕ। ਆਪਾਂ ਇਹ ਵੀ ਨਹੀਂ ਕਿਹਾ ਕਿ ਆਪਣੀ ਸਾਖੀ ਗਲਤ ਹੈ, ਪਰ ਤਾਂ ਕਿ ਜਿਹੜੇ ਕੱਲ ਨੂੰ ਬੱਚੇ ਕਈ ਵਾਰੀ ਆਪਣੇ ਕੁਐਸਚਨ ਕਰਦੇ ਆ ਵੀ ਇਹ ਮਿਰੈਕਲਸ ਤਾਂ ਹੋ ਨਹੀਂ ਸਕਦੇ ਸਿੱਖ ਸਿਧਾਂਤਾਂ ਦੇ ਮੁਤਾਬਕ, ਉਹਨਾਂ ਦੇ ਲਈ ਉਹਨਾਂ ਨੂੰ ਹੁਣ ਇੱਕ ਆਈਡੀਆ ਮਿਲ ਗਿਆ ਕਿ ਜਿਹੜੇ ਆਪਣੇ ਸਾਖੀ ਲਿਖਣ ਵਾਲੇ ਸੀ ਉਹਨਾਂ ਨੂੰ ਵੀ ਕਿੱਦਾਂ ਅੱਗੇ ਆਈਡੀਆ ਮਿਲਦਾ ਹੋਊਗਾ। ਸੋ ਆਪਾਂ ਉਹਨਾਂ ਨੂੰ ਕੱਟਿਆ ਵੀ ਨਹੀਂ ਆ ਤਾਂ ਕਿ ਕਿਸੇ ਦੇ ਫੇਥ ਨੂੰ ਸੱਟ ਨਾ ਵੱਜੇ ਜੀ। ਇਦਾਂ ਹੀ ਮੱਕਾ ਘੁੰਮਣ ਵਾਲੀ ਗੱਲ ਹੈਗੀ ਆ, ਉਹਦੇ ਬਿਲਕੁਲ ਨਾਲ ਦੀ ਆਪਾਂ ਨੂੰ ਸਾਖੀ ਮਿਲ ਗਈ। ਰਬੀਆ ਨਾਮ ਦੀ ਮੁਸਲਿਮ ਸੰਤ ਸੀਗੀ, ਉਹ 8ਵੀਂ ਸੈਂਚਰੀ ਦੇ ਵਿੱਚ ਮੱਕਾ ਜਾਂਦੀ ਹੈ ਜੀ, ਤੇ ਉੱਥੇ ਕਹ ਲਓ ਵੀ ਮੱਕਾ ਘੁੰਮ ਜਾਂਦਾ। ਸੋ ਇਦਾਂ ਆਲਮੋਸਟ ਹਰੇਕ ਸਾਖੀ ਦੇ ਨਾਲ ਹੀ ਸਿਮਿਲਰ ਸਾਖੀ ਪੁਰਾਤਨ ਹੋਰ ਧਰਮਾਂ ਦੀਆਂ ਕਿਤਾਬਾਂ ਚੋਂ ਲੱਭ ਕੇ ਜਿਹੜੀਆਂ ਕਿ ਸਿੱਖ ਧਰਮ ਤੋਂ ਪਹਿਲਾਂ ਹੋਈਆਂ ਹੋਣ, ਉਹ ਨਾਲ ਦਿੱਤੀਆਂ। ਇਹ ਆਪਾਂ ਨੂੰ ਤਾਂ ਹੀ ਪੋਸੀਬਲ ਹੋਇਆ ਕਿ ਆਪਾਂ ਕੋਲ ਹੋਰ ਲੈਂਗੁਏਜ ਪੜ੍ਹਨ ਵਾਲੇ ਨਾਲ ਸੀਗੇ, ਔਰ ਕਿੰਨਾ ਸਮਾਂ ਪੜ੍ਹ ਕੇ, ਕਿਉਂਕਿ ਇਹਨਾਂ 'ਚ ਕੋਈ ਕੀਵਰਡ ਨਹੀਂ ਹੁੰਦਾ, ਕੋਈ ਸਰਚ ਆਈਟਮ ਨਹੀਂ ਹੁੰਦੀ। ਔਰ ਕਈ ਵਾਰੀ ਤੁਸੀਂ ਵੱਡੀ ਕਿਤਾਬ ਪੜ੍ਹ ਲੈਂਦੇ ਹੋ, ਔਰ ਉਹ ਪੁਰਾਤਨ ਕਿਤਾਬਾਂ ਨੇ, ਉਹ ਫਾਰਸੀ ਜਾਂ ਉਰਦੂ ਵੀ ਹੋਣ ਵਾਲੇ ਬੱਚਿਆਂ ਨੂੰ ਪੜ੍ਹਨਾ ਬਹੁਤ ਔਖਾ ਹੈ, ਉਹ ਵੀ ਪੁਰਾਤਨ ਲੈਂਗੁਏਜ ਹੈ ਉਹਨਾਂ ਦੀ ਵੀ। ਸੋ ਬੜਾ ਮੁਸ਼ਕਲ ਕੰਮ ਸੀ, ਪਰ ਪ੍ਰਮਾਤਮਾ ਦੀ ਮਿਹਰ ਨਾਲ ਉਹ ਕਹ ਲਓ ਵੀ ਨੇਪਰੇ ਚੜ੍ਹ ਗਿਆ ਹੈ। ਤੁਸੀਂ ਕੋਈ ਨਵੀਂ ਬੋਲੀ ਭਾਸ਼ਾ ਸਿੱਖ ਲਈ ਇਸ ਸਾਰੇ ਚੱਲਦੇ ਦੇ ਵਿੱਚ? ਜੀ ਮੈਂ ਉਰਦੂ ਐਕਚੁਅਲੀ ਬਚਪਨ ਦਾ ਸਿੱਖਿਆ ਹੋਇਆ, ਪਰ ਹੁਣ ਮੇਰਾ ਪੜ੍ਹਨ ਦੀ ਸਪੀਡ ਜਿਹੜੀ ਆ ਉਹ ਵਧ ਗਈ ਹੈ। ਚਲੋ ਜੀ, ਫਾਰਸੀ ਥੋੜੀ ਜਿਹੀ, ਪਰ ਨਹੀਂ ਇੰਨੀ ਗੱਲ ਨਹੀਂ ਬਣ ਸਕੀ। ਫਾਰਸੀ ਮੁਸ਼ਕਿਲ ਹੈ। ਫਾਰਸੀ ਆ ਜੀ ਜੇ ਰੈਗੂਲਰ ਹੋਵੇ ਤੇ ਫਿਰ ਬੰਦਾ ਕਰ ਸਕਦਾ ਹੈ ਜੀ। ਤੁਸੀਂ ਨਵੀਆਂ ਗੱਲਾਂ ਦੀ ਉਦਾਹਰਣ ਵੀ ਜਿਹੜੀ ਉਹ ਕੁਛ ਇਸ ਤਰੀਕੇ ਦੇ ਦਿੱਤੀ ਆ। ਸੋ ਜੇ ਕੋਈ ਕਿਤਾਬ ਕੋਈ ਪੜ੍ਹਦਾ ਆ, ਤੁਹਾਡੀ ਇਹ ਜਿਹੜਾ ਪੜ੍ਹਦਾ ਆ, ਸੁਣਦਾ ਆ, ਆਪਾਂ ਗੱਲਾਂ ਵੀ ਜਿਹੜੀਆਂ ਇਸ ਦੇ ਬਾਰੇ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀਆਂ ਕਰਿਆ ਕਰਨੀਆਂ ਆ, ਕਿਹੜੀ ਕੋਈ ਨਵੀਂ ਚੀਜ਼ ਜਿਹੜਾ ਪੜ੍ਹ ਕੇ ਕਿਸੇ ਨੂੰ ਹੋਊਗਾ ਵੀ ਯਾਰ ਮੈਂ ਤਾਂ ਇੰਨਾ ਕੁ ਸੋਚਿਆ ਸੀ ਤੇ ਇਹ ਤੇ ਕੁਛ ਹੋਰ ਵੀ ਹੈਗਾ ਇਸ ਦੇ ਨਾਲ ਸੰਬੰਧਿਤ? ਇਹ ਕਹਿ ਲਓ ਵੀ ਇਸ ਕਿਤਾਬ ਦੇ ਵਿੱਚ 84 ਚੈਪਟਰ ਨੇ ਤੇ ਇੱਕ ਸ਼ੁਰੂ 'ਚ ਇੰਟਰੋਡਕਸ਼ਨ ਹੈ। ਸਾਰਿਆਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਵੀ ਕਈ ਨਵੀਆਂ ਗੱਲਾਂ ਲਿਆਂਦੀਆਂ ਜਾਣ। ਮਤਲਬ ਹਰੇਕ ਚੈਪਟਰ ਦੇ ਵਿੱਚ ਜੇ ਤੁਹਾਨੂੰ ਕੋਈ ਨਵੀਂ ਚੀਜ਼ ਨਹੀਂ ਲੱਭਦੀ ਤਾਂ ਮੈਂ ਸਮਝੂੰਗਾ ਕਿ ਮੈਂ ਤੁਹਾਡੇ ਪੈਸੇ ਕਿਤਾਬ ਦੇ ਪੂਰੇ ਨਹੀਂ ਕੀਤੇ। ਮੈਂ ਕੁਝ ਐਗਜ਼ਾਮਪਲਸ
ਦੇਣਾ। ਜ਼ਰੂਰ। ਜਿਵੇਂ ਭਾਈ ਤਾਰੂ ਸਿੰਘ ਸ਼ਹੀਦ ਦੀ ਜਗ੍ਹਾ ਹੈਗੀ ਹੈ ਜਿੱਥੇ ਲਾਹੌਰ ਸਾਰੇ ਜਾ ਕੇ ਮੱਥਾ ਟੇਕਦੇ ਨੇ, ਸ਼ਹੀਦਗੰਜ ਭਾਈ ਤਾਰੂ ਸਿੰਘ ਜੀ। ਪਰ ਮੈਂ ਆਪਣੀ ਇਸ ਖੋਜ 'ਚ ਲੱਭਿਆ ਕਿ ਐਕਚੁਅਲੀ ਉੱਥੇ ਉਹਨਾਂ ਦੀ ਸ਼ਹੀਦੀ ਨਹੀਂ ਸੀ ਹੋਈ ਉਸ ਜਗ੍ਹਾ ਤੇ, ਉੱਥੇ ਉਹਨਾਂ ਦਾ ਟੌਰਚਰ ਜ਼ਰੂਰ ਹੋਇਆ ਸੀ, ਉਹਨਾਂ ਦੀ ਖੋਪੜੀ ਉਤਾਰੀ ਗਈ ਸੀ, ਪਰ ਉਸ ਤੋਂ ਬਾਅਦ 3-4 ਹਫ਼ਤੇ ਉਹਨਾਂ ਨੂੰ ਨੇੜੇ ਇੱਕ ਹੋਰ ਜਗ੍ਹਾ ਲੈ ਗਏ ਸੀ ਜਿੱਥੇ ਮੁੜ ਕੇ ਗੁਰਦੁਆਰਾ ਸਾਹਿਬ ਬਣਿਆ, ਜਿਹੜਾ ਸ਼ਹੀਦ ਸਥਾਨ ਭਾਈ ਤਾਰੂ ਸਿੰਘ ਜੀ ਸੀ, ਜਿੱਥੇ ਗਿਆਨੀ ਦਿੱਤ ਸਿੰਘ ਜੀ ਹੁਣੀ ਔਰ ਡਾਕਟਰ ਜੈ ਸਿੰਘ ਜੀ ਹੁਣਾਂ ਨੇ ਜਦੋਂ ਗੁਰਦੁਆਰਾ ਸਿੰਘ ਸਭਾ ਲਹਿਰ ਸ਼ੁਰੂ ਹੋਈ ਆ ਉੱਥੇ ਉਹਨਾਂ ਨੇ ਸ਼ੁੱਧੀਕਰਨ ਕੀਤਾ ਸੀ। ਜੀ। ਸੋ ਹੁਣ ਜਦੋਂ ਆਪਾਂ ਉਹ ਗੁਰਦੁਆਰਾ ਹੀ ਲੋਕੇਟ ਨਹੀਂ ਕੀਤਾ, ਸੋ ਇਸ ਕਰਕੇ ਮੇਰੀ ਕਿਤਾਬ ਦੇ ਵਿੱਚ 2 ਅਲੱਗ-ਅਲੱਗ ਗੁਰਦੁਆਰਾ ਸਾਹਿਬ ਨੇ, ਗੁਰਦੁਆਰਾ ਸ਼ਹੀਦਗੰਜ ਭਾਈ ਤਾਰੂ ਸਿੰਘ ਜੀ, ਗੁਰਦੁਆਰਾ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਜੀ। ਸੋ ਦੈਟ ਇਜ਼ ਵਨ ਅਕੋਰਡਿੰਗ ਟੂ ਮੀ, ਕਿਉਂਕਿ ਆਪਾਂ ਨੂੰ ਉਹ ਜਿਹੜੀ ਸ਼ੁੱਧੀਕਰਨ ਸੀ ਗੁਰਦੁਆਰਾ ਸਿੰਘ ਸਭਾ ਵੇਲੇ, ਜਿਹਦੇ ਗਿਆਨੀ ਦਿੱਤ ਸਿੰਘ ਜੀ ਹੁਣੀ ਔਰ ਡਾਕਟਰ ਜੈ ਸਿੰਘ ਜੀ ਹੁਣਾਂ ਵੱਲੋਂ ਸ਼ੁਰੂ ਕੀਤੀ ਗਈ ਸੀ, ਕਿਉਂਕਿ ਆਪਾਂ ਜਿਹੜੀ ਉਹ ਸਟੋਰੀ ਹੈਗੀ ਉਹਨੂੰ ਆਪਾਂ ਹਿਸਟਰੀ 'ਚ ਲਿਆਉਣਾ ਚਾਹੁੰਦੇ ਹਾਂ। ਦੈਟ ਵਾਸ ਵੈਰੀ ਇੰਪੋਰਟੈਂਟ ਐਪੀਸੋਡ। ਉਹ ਤਾਂ ਹੀ ਹੋਣਾ ਵੀ ਜਿਹੜੇ ਗੁਰਦੁਆਰਾ ਸਾਹਿਬ 'ਚ ਹੁੰਦਾ ਸੀ, ਜੇ ਆਪਾਂ ਨੂੰ ਉਹ ਲੱਭੇ, ਉਹ ਗੁਰਦੁਆਰਾ ਸਾਹਿਬ ਸੀ ਜਿੱਥੇ ਐਕਚੁਅਲੀ ਭਾਈ ਤਾਰੂ ਸਿੰਘ ਜੀ ਦਾ ਕਹਿ ਲਓ ਵੀ ਉਹਨਾਂ ਨੇ ਪ੍ਰਾਣ ਤਿਆਗੇ ਸੀ 3-4 ਹਫ਼ਤਿਆਂ ਦੇ ਇਲਾਜ ਤੋਂ ਬਾਅਦ। ਦੂਜਾ ਹੈਗਾ ਵੀ ਉਸ ਜਗ੍ਹਾ ਦੇ ਉੱਪਰ ਜ਼ਕਰੀਆ ਖਾਨ ਨੇ ਸ਼ੁਬੇਗ ਸਿੰਘ ਨੂੰ ਭੇਜਿਆ ਸੀਗਾ, ਜਿਹੜੇ ਉਹਨਾਂ ਦੇ ਨਾਲ ਕਹਿ ਲਓ ਵੀ ਉਹਨਾਂ ਦੇ ਵਕੀਲ ਸੀਗੇ, ਮਾਫੀ ਮੰਗਣ ਦੇ ਲਈ ਜਾਂ ਰਿਮੋਰਸਫੁਲ ਹੋ ਕੇ ਜ਼ਕਰੀਆ ਖਾਨ ਨੂੰ ਕੁਝ ਪ੍ਰੋਬਲਮ ਆ ਗਈ ਸੀ। ਸੋ ਇਦਾਂ ਦੀ ਚੀਜ਼ਾਂ ਹਰ ਇੱਕ ਚੈਪਟਰ ਦੇ ਵਿੱਚ ਹੀ ਮੈਂ ਪੁਰਾਤਨ ਸਰੋਤਾਂ ਤੋਂ ਲੱਭ ਕੇ, ਜਿੱਦਾਂ ਹੁਣ 5ਵੇਂ ਪਾਤਸ਼ਾਹੀ ਦੀ ਸ਼ਹੀਦੀ ਹੈਗੀ ਹੈ, ਉਹਦੇ 'ਚ ਬਹੁਤ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਇਤਿਹਾਸ ਦੀਆਂ, ਜਿਹੜੀਆਂ ਮੈਂ ਨਹੀਂ ਪਹਿਲਾਂ ਬਹੁਤ ਮੈਂ ਕਿਤਾਬਾਂ ਪੜ੍ਹਦਾ ਕਿਤਾਬਾਂ 'ਚ ਜਿਹੜੀਆਂ ਆਪਾਂ ਨੋਰਮਲ ਕਿਤਾਬਾਂ ਦੇਖੀ ਦੀਆਂ ਉਹਨਾਂ 'ਚ ਲੈਂਦੀਆਂ। ਈਵਨ ਫਿਰ ਹੇਹਰ ਪਿੰਡ ਹੈਗਾ ਜਿੱਥੇ ਪ੍ਰਿਥੀ ਚੰਦ ਨੇ ਗੁਰੂ ਸਾਹਿਬ ਦੇ ਨਾਲ ਕਹਿ ਲਓ ਵੀ ਮੁਕਾਬਲਾ ਕਰਦਿਆਂ ਜਾਂ ਈਰਖਾ ਕਰਦਿਆਂ ਉਹਨੇ ਆਪਣਾ ਸਰੋਵਰ ਜਾਂ ਦਰਬਾਰ ਸਾਹਿਬ ਦੀ ਕਾਪੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਉਹਦੇ ਉੱਪਰ ਪੂਰਾ ਚੈਪਟਰ ਹੈ। ਇੱਦਾਂ ਹੀ ਜਿੱਥੇ ਮਿਹਰਬਾਨ ਜਨਮ ਸਾਖੀ ਲਿਖੀ ਗਈ, ਮੁਹੰਮਦੀਪੁਰ ਪਿੰਡ ਹੈ, ਉਹਦਾ ਪੂਰਾ ਚੈਪਟਰ ਹੈ। ਇੱਦਾਂ ਹੀ ਪੀਰ ਅਬਦੁਲ ਗਿਲਾਨੀ ਮੁਸਲਿਮ ਸੰਤ ਨੇ, ਉਹਨਾਂ ਦੇ ਉੱਪਰ ਪੂਰਾ ਚੈਪਟਰ ਹੈ। ਫਿਰ ਆਪਣੇ ਲਾਹੌਰ ਦੇ ਵਿੱਚ ਕੁਝ ਹੋਰ ਮੁਸਲਿਮ ਕਰੈਕਟਰਸ ਵੀ ਹੈਗੇ ਨੇ, ਵਜ਼ੀਰ ਖਾਨ ਦੀ ਮਸਜਿਦ ਹੈ। ਮੈਂ ਉਹ ਚੀਜ਼ਾਂ ਖਾਸ ਕਰਕੇ ਲਈਆਂ ਨੇ ਜਿਹਨਾਂ ਦਾ ਪਾਕਿਸਤਾਨ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਇੰਟਰਸਟ ਹੋਵੇ, ਉਹਨਾਂ ਦੇ ਨਾਮ ਜਿਹੜੇ ਨੇ ਬਾਰ-ਬਾਰ, ਜਿੱਦਾਂ ਭਾਈ ਬਿਧੀ ਚੰਦ ਜੀ ਦੀ ਘੋੜਾ ਛਡਾਉਣ ਦੀ ਸਾਖੀ ਤੁਸੀਂ ਪੜ੍ਹੀ ਹੋਣੀ ਹੈ, ਪਰ ਉਹਦੇ ਵਿੱਚ ਮੈਂ ਉਹ ਵੀ ਨੋਟ ਕੀਤੇ ਵੀ ਜਿਹੜਾ ਉੱਥੇ ਦਰਬਾਨ ਖੜਾ ਸੀ, ਉਹਨਾਂ ਦੇ ਨਾਮ, ਉੱਥੇ ਦਾ ਉਹ ਜਿਹੜੇ ਨੇਮ ਐਂਟਰੀ ਆ ਮੁਗਲ ਰਿਕਾਰਡਸ ਦੇ ਵਿੱਚੋਂ ਉਰੋਂ ਦੀ, ਉਹਨਾਂ ਨਾਲ ਪਾਕਿਸਤਾਨ 'ਚ ਰਹਿਣ ਵਾਲੇ ਜਿਹੜੇ ਇਤਿਹਾਸਕਾਰ ਹੈਗੇ ਉਹ ਥੋੜ੍ਹੇ ਜਿਹਾ ਅਟਰੈਕਟ ਹੋਣਗੇ ਵੀ ਇਹ ਕਰੈਕਟਰ ਤਾਂ ਅਸੀਂ ਪੜ੍ਹਦੇ ਹਾਂ। ਜੀ। ਹੁਣ ਸ਼ੇਖ ਅਹਿਮਦ ਸਰਹੰਦੀ ਦੀ ਮੈਂ ਗੱਲ ਕੀਤੀ ਹੈ, ਵਾਦਤ ਅਲ ਵਜੂਦ ਦੀ ਗੱਲ ਕੀਤੀ ਹੈ, ਵਾਦਤ ਅਲ ਸ਼ੋਹਦ ਦੀ ਗੱਲ ਕੀਤੀ ਹੈ, ਇਹ ਸਾਰੀਆਂ ਇਸਲਾਮਿਕ ਟਰਮਸ ਨੇ। ਜੀ। ਉਹਦੇ ਨਾਲ ਕੀ ਹੁੰਦਾ ਕਿ ਉਹਨਾਂ ਲੋਕਾਂ ਨੂੰ ਲੱਗਣ ਲੱਗੇਗਾ ਵੀ ਅਸੀਂ ਇਹ ਬਿਲਡਿੰਗ ਤਾਂ ਇਸ ਕਰਕੇ ਛੱਡੀ ਜਾਂਦੇ ਸੀ ਵੀ ਇਹ ਤਾਂ ਸਿੱਖਾਂ ਦੀਆਂ ਬਿਲਡਿੰਗ ਨੇ, ਹੁਣ ਇਹ ਤਾਂ ਪਤਾ ਲੱਗਦਾ ਵੀ ਇਹ ਤਾਂ ਸਾਰਾ ਕੁਝ ਰਲਿਆ ਮਿਲਿਆ ਜਿਹਾ ਹੀ ਹੈ। ਫਿਰ ਉਹਨਾਂ ਦਾ ਜਿਹੜਾ ਹੈਗਾ ਇੰਟਰਸਟ ਇਹਦੇ ਵਿੱਚ ਜਾਣ ਲੱਗੇਗਾ। ਔਰ ਜਿਹੜੀ ਤਸਵੀਰਾਂ ਵਿੱਚ ਲਈਆਂ ਗਈਆਂ ਪ੍ਰੋਫੈਸ਼ਨਲ ਕੈਮਰਾਜ਼ ਦੇ ਨਾਲ, ਉਹਦੇ ਨਾਲ ਜਿਹੜੇ ਹੁਣ ਆਰਟ ਵਾਲੇ ਲੋਕੀ, ਜਿਵੇਂ ਤੁਸੀਂ ਕਿਹਾ ਵੀ ਆਰਕੀਓਲੋਜਿਸਟ ਜਾ ਕੇ ਉਹ ਥੋੜੀਆਂ ਲੈ ਕੇ ਜਾਂਦੀ ਹੈ। ਹੁਣ ਆਪਾਂ ਯੂਰਪ ਚਾਹੀਦਾ, ਜਰਮਨੀ ਚਾਹੀਦਾ, ਆਪਾਂ ਕਿੰਨੇ ਪੈਸੇ ਖਰਚ ਕਰੀਦੇ ਆ, ਵਾਓ ਆ ਬਿਲਡਿੰਗ 200 ਸਾਲ ਪੁਰਾਣੀ ਹੁੰਦੀ ਪਰ ਵਾਓ ਕਰਕੇ ਜਾਈਦਾ, ਆਪਣੀਆਂ ਤਾਂ ਉਹ ਤੋਂ ਵੀ ਪੁਰਾਣੀਆਂ ਉੱਥੇ ਕਿੰਨੇ ਕੁਛ ਹੈਗਾ ਨਾ। ਸੋ ਸਿਰਫ ਉਸ ਚੀਜ਼ ਨੂੰ ਥੋੜਾ ਜਿਹਾ ਲਿਆਉਣ ਦੇ ਲਈ ਥੋੜੇ ਅਲੱਗ ਤਰੀਕੇ ਦੇ ਨਾਲ ਕਿਤਾਬ ਜਿਹੜੀ ਹੈ ਲਿਖੀ ਗਈ ਹੈ, ਥੋੜੀ ਨਿਊਟਰਲ ਲੈਂਗੁਏਜ ਰੱਖ ਕੇ ਲਿਖੀ ਗਈ ਹੈ, ਤਾਂ ਕਿ ਦੋਨੋਂ ਤਰ੍ਹਾਂ ਜਿਹੜੀਆਂ ਹੈਗੀਆਂ, ਇੰਡੀਅਨ ਤੇ ਪਾਕਿਸਤਾਨੀ, ਸਿੱਖ ਤੇ ਮੁਸਲਮਾਨ, ਦੋਈ ਇਹਨੂੰ ਪਿਆਰ ਦਾ ਜਿਹੜਾ ਸੁਨੇਹਾ ਜਿਹੜਾ ਲੈ ਕੇ ਅੱਗੇ ਵਧਣ, ਤਾਂ ਕਿ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਦੋਹਾਂ ਕੌਮਾਂ ਦਾ ਆਪਸ ਵਿੱਚ ਪਿਆਰ ਜਿਹੜਾ ਹੋਰ ਵੱਧ ਸਕੇ। ਬਿਲਕੁਲ। ਜਿੱਦਾਂ ਤੁਸੀਂ ਦੱਸਿਆ ਵੀ ਕਈ ਮੁਸਲਮਾਨਾਂ ਦੇ ਨਾਲ ਸੰਬੰਧਿਤ ਥਾਵਾਂ ਦਾ ਵੀ ਤੁਸੀਂ ਇਸ ਦੇ ਵਿੱਚ ਜ਼ਿਕਰ ਕੀਤਾ ਆ, ਕੀ ਇਸ ਨੂੰ ਲੈ ਕੇ ਤੁਹਾਨੂੰ ਕਿਸੇ ਨੇ ਕੁਝ ਕਿਹਾ ਵੀ ਇਸ ਸਿੱਖ ਵਿਰਾਸਤ ਦੀ ਕਿਤਾਬ ਦੇ ਵਿੱਚ ਇਹਨਾਂ ਦਾ ਕੀ ਕੰਮ? ਹਾਂਜੀ, ਮੈਨੂੰ ਇਹ ਐਕਚੁਅਲੀ ਕਈਆਂ ਨੇ ਕਿਹਾ, ਕਿਉਂਕਿ ਜਦੋਂ ਆਪਾਂ ਬੁੱਕ ਦਾ ਨਾਮ ਦੇਖਦੇ ਹਾਂ ਦ ਸਿੱਖ ਹੈਰੀਟੇਜ, ਐਕਚੁਅਲੀ ਇਸ ਚੀਜ਼ ਦੇ ਲਈ ਹੀ ਮੈਂ ਪਹਿਲਾਂ ਬੁੱਕ ਦਾ ਨਾਮ ਸੀਗਾ ਸਿੱਖ ਗੁਰਦੁਆਰਾ ਮੈਂ ਸੋਚ ਰਿਹਾ ਸੀ, ਪਰ ਕਿਉਂਕਿ ਹੈਰੀਟੇਜ ਥੋੜਾ ਜਿਹਾ ਵੱਡਾ ਵਰਡ ਹੋ ਜਾਂਦਾ, ਜਿਹੜੀ ਵਿਰਾਸਤ ਹੈ ਹੁਣ ਭਾਵੇਂ ਉਹ ਨੇਮ ਸ਼ਾਇਦ ਟੈਕਨੀਕਲੀ ਉਹਨਾਂ ਲਈ ਅਪਰੋਪਰੀਏਟ ਨਹੀਂ ਹੋਵੇ, ਪਰ ਕਿਉਂਕਿ ਗੁਰੂ ਸਾਹਿਬ ਨੇ ਉਹ ਜਗ੍ਹਾ ਵਿਜ਼ਿਟ ਕੀਤੀਆਂ ਹੋਈਆਂ, ਭਾਵੇਂ ਉਹ ਮੁਸਲਮਾਨਾਂ ਦੇ ਲਈ ਪਵਿੱਤਰ ਜਗ੍ਹਾ ਹੈ, ਪਰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਉੱਥੇ ਸਾਖੀ ਬਕਾਇਦਾ ਹੋਈ ਆ ਉਹਨਾਂ ਜਗ੍ਹਾ ਦੇ ਉੱਪਰ। ਸੋ ਮੇਰੇ ਲਈ ਉਹ ਬੜੀ ਇੰਪੋਰਟੈਂਟ ਸਿੱਖ ਹੈਰੀਟੇਜ ਦੀ ਸਾਈਟ ਹੈ, ਭਾਵੇਂ ਆਪਾਂ ਕਦੀ ਉੱਥੇ ਗੁਰਦੁਆਰਾ ਨਹੀਂ ਬਣਿਆ ਕਿਉਂਕਿ ਉਹ ਮੁਸਲਿਮ ਮਸੀਤ ਹੈਗੀ ਹੈ, ਪਰ ਮੈਂ ਕਿਉਂਕਿ ਉੱਥੇ ਸੁਨੇਹਾ ਪਿਆਰ ਦਾ ਦੇ ਰਿਹਾ, ਉੱਥੇ ਮੈਂ ਕੋਈ ਲੜਾਈ ਜਾਂ ਜੰਗਬੰਦੀ ਦੀ ਕਹਾਣੀ ਨਹੀਂ ਲਿਖੀ ਉਸ ਜਗ੍ਹਾ ਦੇ ਉੱਤੇ। ਸੋ ਪਾਕਿਸਤਾਨ ਦੇ ਵਿੱਚ ਤਾਂ ਇਹ ਚੀਜ਼ ਸਗੋਂ ਲਾਈਕ ਕੀਤੀ ਗਈ ਹੈ ਕਿ ਹਾਂ, ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੱਥੇ ਇੰਨੇ ਪਵਿੱਤਰ ਗੁਰੂ ਨਾਨਕ ਦੇਵ ਜੀ ਨੂੰ ਸਾਰੇ ਮੰਨਦੇ ਨੇ ਪਾਕਿਸਤਾਨ 'ਚ, ਆਪਾਂ ਨੂੰ ਪਤਾ ਹੈ ਨਾ। ਸੋ ਉਹਨਾਂ ਨੇ ਐਕਚੁਅਲੀ ਲਾਈਕ ਕੀਤਾ ਕਿ ਆਪਾਂ ਉਹਨਾਂ ਦੀਆਂ ਕਈ ਪਵਿੱਤਰ ਜਗ੍ਹਾ ਦੇ ਨਾਲ ਪਹਿਲੇ ਪਾਤਸ਼ਾਹੀ ਦੀ ਜਿਹੜੀ ਹੈਗੀ ਸਾਖੀ ਉਹਨੂੰ ਜੋੜ ਦਿੱਤਾ ਹੈ, ਔਰ ਮੈਂ ਬਕਾਇਦਾ ਲੈਟੀਟਿਊਡ ਲੌਂਗੀਟਿਊਡ ਵੀ ਹਰੇਕ ਚੈਪਟਰ ਦੇ ਸ਼ੁਰੂ 'ਚ ਦਿੱਤਾ ਹੈ, ਤਾਂ ਕਿ ਜਿਹੜੇ ਰਿਸਰਚਰ ਪਾਕਿਸਤਾਨ ਨਹੀਂ ਜਾ ਸਕਦੇ, ਤੁਸੀਂ ਵਿਦੇਸ਼ 'ਚ ਬੈਠੇ, ਆਪਾਂ ਅਰਦਾਸ ਕਰੀਦੀ ਹੈ ਕਿ ਵਿਛੜੇ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਹੋਣ। ਹੁਣ ਜੇ ਆਪਾਂ ਫਿਜ਼ੀਕਲੀ ਨਹੀਂ ਵੀ ਕਰ ਸਕਦੇ, ਕਿਉਂਕਿ ਆਪਾਂ ਹਰੇਕ ਚੈਪਟਰ ਦੇ ਸਟਾਰਟਿੰਗ 'ਚ ਉਹਦੇ ਕੋਆਰਡੀਨੇਟਸ ਦੇ ਦਿੱਤੇ, ਕੋਈ ਵੀ ਘਰ ਬੈਠਾ ਗੂਗਲ ਮੈਪਸ 'ਤੇ ਜਾ ਕੇ ਕੋਆਰਡੀਨੇਟ ਪਾ ਕੇ ਤੁਸੀਂ ਬਿਲਡਿੰਗ ਅੱਜ ਵੀ ਦੇਖ ਸਕਦੇ ਹੋ। ਜੇ ਲੈਟਸ ਸੇ ਕਿ ਤੁਸੀਂ ਕਿਸੇ ਨੂੰ ਆਰਗੇਨਾਈਜੇਸ਼ਨ ਨੂੰ ਜਾਂ ਕਾਰ ਸੇਵਾ ਵਾਲੇ ਬਾਬਾ ਜੀ ਨੂੰ ਪੈਸੇ ਦਿੱਤੇ ਹੈ,
ਤੁਸੀਂ ਦੇਖਣਾ ਚਾਹੁੰਦੇ ਵੀ ਹਾਂਜੀ ਕੰਮ ਹੋਇਆ ਕਿ ਨਹੀਂ ਹੋਇਆ, ਅਪਡੇਟ ਕੁਝ ਤੁਸੀਂ ਅਪਡੇਟ 2 ਸਾਲਾਂ ਬਾਅਦ ਦੇਖਣਾ ਚਾਹੁੰਦੇ, ਤੁਸੀਂ ਗੂਗਲ ਮੈਪ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਆਲੇ ਦੁਆਲੇ ਕੀ ਹੋ ਰਿਹਾ, ਕੀ ਕੁਛ ਹੋਇਆ। ਜੀ ਜੀ ਬਿਲਕੁਲ ਬਿਲਕੁਲ। ਸੋ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਜਿਹੜਾ ਸਿੱਖ ਇਤਿਹਾਸ ਦਾ, ਨਾਲ ਹੀ ਇਸ ਦੇ ਮਿਲਦਾ ਜੁਲਦਾ ਹੀ ਆ ਵੀ ਕਈ ਥਾਵਾਂ ਦੇ ਉੱਤੇ ਗੁਰਦੁਆਰਾ ਸਾਹਿਬ ਤਾਂ ਨਹੀਂ ਹੈਗੇ, ਪਰ ਫਿਰ ਵੀ ਤੁਸੀਂ ਉਹਨਾਂ ਨੂੰ ਇਸੇ ਕਰਕੇ ਹੀ ਇਸੇ ਚੀਜ਼ ਦੇ ਕਰਕੇ ਇਨਕਲੂਡ ਕੀਤਾ ਹੈ। ਜੀ ਬਿਲਕੁਲ, ਬਹੁਤ ਜਗ੍ਹਾ ਇਹੋ ਜਿਹੀਆਂ ਹੈਗੀਆਂ ਜਿੱਥੇ ਗੁਰਦੁਆਰਾ ਸਾਹਿਬ ਦੀ ਇਸ ਵੇਲੇ ਮੌਜੂਦਾ ਬਿਲਡਿੰਗ ਨਹੀਂ ਹੈ, ਪਰ ਮੈਂ ਉਹਦੇ ਉੱਪਰ ਪੂਰਾ ਚੈਪਟਰ ਬਿਲਡ ਕੀਤਾ ਹੈ ਜੀ। ਉਹਦਾ ਕਾਰਨ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਇੰਡੀਆ ਵਾਂਗਰ ਹੀ ਬਹੁਤ ਸੇ ਬੱਚੇ ਇਹੋ ਜਿਹੇ ਹੈਗੇ ਆ ਜਿਹੜੇ ਵੱਡੇ ਸ਼ਹਿਰਾਂ 'ਚ ਲਾਹੌਰ, ਇਸਲਾਮਾਬਾਦ, ਕਰਾਚੀ ਨਹੀਂ ਜਾ ਸਕਦੇ, ਜੀ ਜੀ ਜੀ, ਵੱਡੀਆਂ ਯੂਨੀਵਰਸਿਟੀਜ਼ ਤੱਕ ਨਹੀਂ ਜਾ ਸਕਦੇ, ਪਰ ਉਹਨਾਂ ਨੂੰ ਇਤਿਹਾਸ ਦਾ ਬਹੁਤ ਸ਼ੌਂਕ ਹੈ। ਈਵਨ ਇਨਫੈਕਟ ਮੇਰੇ ਜ਼ਿਆਦਾਤਰ ਨਾਲ ਕੰਮ ਕਰਨ ਵਾਲੇ ਜਿਹੜੇ ਦੋਸਤ ਨੇ ਉਹ ਇਦਾਂ ਦੇ ਛੋਟੇ ਕਸਬਿਆਂ ਤੋਂ ਨੇ। ਸੋ ਮੈਂ ਪਾਕਿਸਤਾਨ ਦੇ ਹਰੇਕ ਜ਼ਿਲ੍ਹੇ 'ਚ, ਕਸਬੇ 'ਚ, ਥਾਣੇ 'ਚ ਜਿੱਥੇ ਵੀ ਡੀਪ ਜਾ ਸਕਿਆ ਜਿਓਗ੍ਰਾਫਿਕਲੀ, ਮੈਂ ਅਲੱਗ-ਅਲੱਗ ਜਗ੍ਹਾ ਦੂਰ ਆਡੇ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਿੰਡਾਂ ਦੇ ਵਿੱਚ, ਤਾਂ ਕਿ ਉਸ ਇਲਾਕੇ 'ਚ, ਉਸ ਮੁਹੱਲੇ 'ਚ ਰਹਿਣ ਵਾਲਾ ਕੋਈ ਬੱਚਾ ਇਹ ਨਾ ਕਵੇ ਕਿ ਮੈਂ ਤਾਂ ਸਿੱਖ ਇਤਿਹਾਸ ਬਾਰੇ ਇੰਟਰਸਟ ਰੱਖਦਾ, ਮੈਂ ਰਿਸਰਚ ਕਰਨੀ ਚਾਹੁੰਦਾ, ਪਰ ਮੈਂ ਕੋਈ ਲਾਹੌਰ ਨਹੀਂ ਜਾਣਾ। ਮੈਂ ਉਹਦੇ ਨੇੜੇ ਉਹਨੂੰ ਬਿਲਡਿੰਗ ਲੱਭ ਕੇ ਦੇਤੀ ਹੁਣ, ਇਹ ਆ ਲੈ ਵੀ ਤੇਰੇ ਜ਼ਿਲ੍ਹੇ 'ਚ ਵੀ ਆਹ ਬਿਲਡਿੰਗ ਹੈਗੀ ਹੈ, ਤੇਰੇ ਘਰ ਤੋਂ ਇੰਨੀ ਨੇੜੇ ਆ, ਆਹ ਇੰਨਾ ਤਕੜਾ ਇਤਿਹਾਸ ਆ, ਆਹ ਸਾਈਟੇਸ਼ਨਸ ਪੁਰਾਣੀਆਂ ਕਿਤਾਬਾਂ ਤੋਂ ਮਿਲਦੀਆਂ ਜਿਹੜੀਆਂ ਹੁਣ ਤੂੰ ਇਹ ਨਹੀਂ ਕਹਿ ਸਕਦਾ ਕਿ ਪੰਜਾਬੀ 'ਚ ਹੈਗੀਆਂ, ਕਿਉਂਕਿ ਮੈਂ ਨਾਲ ਉਹਨਾਂ ਦੀ ਇੰਗਲਿਸ਼ ਟਰਾਂਸਲੇਸ਼ਨ ਵੀ ਦੇਤੀ ਹੈ, ਤੂੰ ਇਹ 'ਤੇ ਰਿਸਰਚ ਕਰਕੇ ਦਿਖਾ ਸਾਨੂੰ। ਸੋ ਤਾਂ ਕਿ ਆਪਾਂ ਕੁਛ ਲਿਮਿਟਿਡ ਜਗ੍ਹਾ ਲਾਹੌਰ ਦੇ ਵਿੱਚ ਹੀ ਜਾਂ ਖੈਬਰ ਪਖਤੂਨਵਾ 'ਚ ਵੀ ਜਾਂ ਕੁਛ ਗੁਜਰਾਤ ਏਰੀਏ 'ਚ ਜਾਂ ਹਾਫਿਜ਼ਾਬਾਦ 'ਚ ਲਿਮਿਟਿਡ ਨਾ ਰਹਿ ਜਾਈਏ, ਆਪਾਂ ਪੂਰਾ ਬਰੋਡਲੀ ਪਾਕਿਸਤਾਨ ਦੇ ਵਿੱਚ ਜਿੱਥੇ ਵੀ ਹੋ ਸਕਦਾ ਹੈ ਸਿੱਖ ਧਰਮ ਦੇ ਨਾਲ ਰਿਲੇਟਡ ਚੀਜ਼ਾਂ ਲੱਭ ਕੇ ਉਹਨਾਂ ਨੂੰ ਦਈਏ, ਕਿਉਂਕਿ ਕੋਈ ਪਤਾ ਨਹੀਂ ਕਿ ਕਿਹੜੇ ਜ਼ਿਲ੍ਹੇ 'ਚੋਂ ਕਿੱਥੋਂ ਕਿਸੇ ਸਟੂਡੈਂਟ ਨੇ ਜਿਹੜੀ ਹੈਗਾ ਇਹ ਜਾਗ ਫੜ ਲੈਣਾ ਹੈ, ਉਹਨੂੰ ਜਿਹੜੀ ਹੈਗੀ ਆ ਵੀ ਇਹ ਚੀਜ਼ ਨੇ ਅਟਰੈਕਟ ਕਰਨਾ ਹੈ ਕਿ ਲੈਟ ਮੀ ਡੂ ਦਿਸ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਬੱਚੇ ਬਹੁਤ ਇੰਟਰਸਟ ਰੱਖਦੇ ਆ ਸਿੱਖ ਇਤਿਹਾਸ ਬਾਰੇ, ਜੀ ਜੀ, ਪਰ ਜ਼ਿਆਦਾਤਰ ਜਿਹੜੇ ਬੱਚੇ ਹੈਗੇ ਉਹ ਮਾਡਰਨ ਸਿੱਖ ਮੂਵਮੈਂਟਸ ਜਿਹੜੀਆਂ ਹੈਗੀਆਂ 84 ਦੀ ਹੋ ਗਈ ਜਾਂ ਜਿਹੜੀ ਨਵੀਆਂ ਹੈਗੀਆਂ ਇਹਨਾਂ 'ਤੇ ਬਹੁਤ ਰਿਸਰਚ ਕਰਦੇ ਆ, ਜੀ, ਥੀਸਿਸ ਵਗੈਰਾ 47 ਤੋਂ ਬਾਅਦ ਵਾਲੇ ਕੰਮਾਂ ਦੇ। ਪਰ ਵਟ ਆਈ ਐਮ ਟਰਾਈਂਗ ਟੂ ਗੇਨ देयर ਅਟੈਂਸ਼ਨ ਇਜ਼ ਕਿ ਤੁਹਾਡੇ ਕੋਲ ਤਾਂ ਇੰਨਾ ਬਹੁਮੁੱਲਾ ਖਜ਼ਾਨਾ ਪੁਰਾਣਾ ਪਿਆ ਹੈ, ਉਹਦੇ ਲਈ ਲੋੜ ਸੀ ਕਿ ਆਪਾਂ ਉਹਨਾਂ ਨੂੰ ਰੈਫਰੈਂਸ ਸਾਈਟੇਸ਼ਨਸ ਉਹਨਾਂ ਕਿਤਾਬਾਂ ਤੋਂ ਦਈਏ ਜਿਹੜੀਆਂ ਪਹਿਲਾਂ ਲਿਖੀਆਂ ਹੋਈਆਂ, ਜਿਹੜੀਆਂ ਓਰੀਜਨਲ ਸੋਰਸਿਸ ਹੈਗੀਆਂ, ਔਰ ਵਿਦ ਇੰਗਲਿਸ਼ ਦਈਏ। ਸੋ ਮੈਂ ਉਹ ਖਾਪਾ ਜਿਹੜਾ ਹੈਗਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੀ ਨਹੀਂ ਬਿਲਕੁਲ, ਕਿਤਾਬਾਂ ਦਾ ਵੀ ਜ਼ਿਕਰ, ਕਿਉਂਕਿ ਕਿਤਾਬ ਦੀ ਗੱਲ ਹੈ ਅਤੇ ਹੋਰ ਕਿਤਾਬਾਂ ਦਾ ਜ਼ਿਕਰ ਆਉਣਾ ਜਿਹੜਾ ਇਸ ਦੇ ਵਿੱਚ ਲਾਜ਼ਮੀ ਆ। ਕੀ ਕੋਈ ਅਜਿਹੀਆਂ ਕਿਤਾਬਾਂ ਵੀ ਤੁਹਾਨੂੰ ਜਿੱਦਾਂ ਨੂੰ ਦੁਰਲੱਭ ਕਿਹਾ ਜਾਂਦਾ ਆ ਹੋਰ ਭਾਸ਼ਾਵਾਂ ਦੀਆਂ, ਕੀ ਜਾਂ ਅੰਗਰੇਜ਼ੀ ਦੇ ਵਿੱਚ ਸੀਗੀਆਂ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਵੀ ਤੁਸੀਂ ਕੀਤਾ ਬਾਅਦ 'ਚ ਅਨੁਵਾਦ? ਹਾਂਜੀ, ਬਹੁਤ ਜ਼ਿਆਦਾ ਇਹੋ ਜਿਹੀਆਂ ਕਿਤਾਬਾਂ ਸੀ ਜਿਨ੍ਹਾਂ ਦੀ ਪਹਿਲਾਂ ਇੰਗਲਿਸ਼ ਟਰਾਂਸਲੇਸ਼ਨ ਨਹੀਂ ਸੀ ਹੋਈ, ਜਿੱਥੇ ਮੈਨੂੰ ਲੋੜ ਮਹਿਸੂਸ ਹੋਈ ਉਹਨਾਂ ਨੂੰ ਪਹਿਲੀ ਵਾਰੀ ਪੰਜਾਬੀ ਤੋਂ ਜਾਂ ਉਰਦੂ ਤੋਂ ਜਾਂ ਫਾਰਸੀ ਤੋਂ ਕੀਤਾ ਗਿਆ। ਬਹੁਤ ਜ਼ਿਆਦਾ ਹੈਗੀਆਂ, ਮੈਂ ਉਹਨਾਂ ਦੇ ਨਾਮ ਦੇਣੇ ਸ਼ਾਇਦ ਮੇਰੇ ਲਈ ਮੁਸ਼ਕਿਲ ਹੈ ਜੀ, ਪਰ ਬਹੁਤ ਜ਼ਿਆਦਾ ਇਹੋ ਜਿਹਾ ਡਾਟਾ ਹੈਗਾ ਜਿਹੜਾ ਪਹਿਲੀ ਵਾਰੀ ਜਿੱਥੇ ਆਪਾਂ ਨੂੰ ਸਿੱਖ ਇਤਿਹਾਸ ਲੋੜ ਪਈ ਉਹਨੂੰ ਟਰਾਂਸਲੇਟ ਕਰਕੇ ਮੈਂ ਨਾਲ ਇੰਗਲਿਸ਼ ਦੇ ਐਡ ਕਰ ਦਿੱਤਾ ਹੈ ਜੀ। ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਜਾਈਏ ਵੀ ਅੱਜ ਦਾ ਇਹ ਜਿਹੜਾ ਇਹ ਘੁੰਡ ਚੁਕਾਈ ਪ੍ਰੋਗਰਾਮ ਆ, ਇੰਟਰੋਡਕਸ਼ਨ ਆਪਾਂ ਜਿਹੜੇ ਇਸ ਪ੍ਰੋਗਰਾਮ ਦੀ ਕਰ ਰਹੇ ਹਾਂ, ਦ ਸਿੱਖ ਹੈਰੀਟੇਜ, ਸਿੱਖ ਵਿਰਾਸਤ ਸਰਹੱਦੋਂ ਪਾਰ, ਬਿਯੋਂਡ ਬਾਰਡਰਸ, ਜਿਹੜਾ ਹੈ ਇਹ ਹਰ ਮੰਗਲਵਾਰ ਨੂੰ ਰਾਤੀ 9 ਵਜੇ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਇਸ ਨੂੰ ਪ੍ਰਸਾਰਿਤ ਕੀਤਾ ਜਾਇਆ ਕਰੇਗਾ। ਸੋ ਜਿਹੜੇ ਆਉਣ ਵਾਲੇ ਹਫਤੇ ਦੇ ਵਿੱਚ ਆਪਾਂ ਇੱਕ ਚੈਪਟਰ ਦੇ ਵੱਖ-ਵੱਖ ਲੜੀਵਾਰ ਪ੍ਰੋਗਰਾਮ ਬਣਾ ਕੇ ਤੁਹਾਡੇ ਲਈ ਜਿਹੜੇ ਉਹ ਪੇਸ਼ ਕਰਦੇ ਜਾਵਾਂਗੇ, ਜਿਸ ਦੇ ਵਿੱਚ ਡਾਕਟਰ ਦਲਵੀਰ ਪੰਨੂ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਆ, ਲੇਖਕ ਨੇ, ਸੋ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਇਸ ਕਿਤਾਬ ਦੇ। ਸੋ ਇਸ ਦੇ ਉੱਤੇ ਆਪਾਂ ਲੜੀਵਾਰ ਹਫਤਾਵਾਰੀ ਪ੍ਰੋਗਰਾਮ ਆ ਹਰ ਮੰਗਲਵਾਰ ਨੂੰ ਰਾਤ ਨੂੰ ਜਿਹੜਾ ਉਹ 9 ਵਜੇ ਲੈ ਕੇ ਆਇਆ ਕਰਾਂਗੇ। ਸੋ ਜ਼ਰੂਰ ਉਸ ਟਾਈਮ ਦੇ ਉੱਤੇ ਵੀ ਸੁਣਨਾ ਆ, ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਵੀ ਉਸ ਨੂੰ ਵੀਡੀਓ ਬਣਾ ਕੇ ਜਿਹੜੀ ਉਹ ਆਪਾਂ ਪਾਇਆ ਕਰਾਂਗੇ। ਇੱਕ ਇਸ ਦੇ ਵਿੱਚ ਡਾਕਟਰ ਪੰਨੂ ਮੈਂ ਪੁੱਛਣਾ ਚਾਹੁੰਦਾ, ਜਦੋਂ ਆਲਰੇਡੀ ਤੁਸੀਂ ਬਿਜ਼ੀ ਹੁੰਦੇ ਆ, ਪਰਿਵਾਰਕ ਮੈਂਬਰ ਤਾਂ ਪਹਿਲਾਂ ਹੀ ਕਹਿੰਦੇ ਹੋਣੇ ਵੀ ਸਾਡੇ ਲਈ ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਹੁਣ ਕਿਤਾਬ ਦੇ ਵਿੱਚ ਤੁਸੀਂ ਇੰਨਾ ਜ਼ਿਆਦਾ ਹੋਰ ਕਹਿ ਲਓ ਵੀ ਅੰਦਰ ਵੜ ਗਏ ਅਤੇ ਹੋਰ ਵੀ ਘੱਟ ਸਮਾਂ ਹੋਣਾ ਆ, ਪਰਿਵਾਰ ਦੇ ਨੇ ਤਾਂ ਨਹੀਂ ਕੁਛ ਕਿਹਾ ਵੀ ਭਾਈ ਕਿੱਧਰ ਲੱਗੇ ਰਹਿੰਦੇ ਹੋ? ਐਕਚੁਅਲੀ ਇਹ ਕਹਿ ਲਓ ਵੀ ਪੂਰੇ ਪਰਿਵਾਰ ਦੀ ਵੀ ਮੇਰੇ ਨਾਲੋਂ ਜ਼ਿਆਦਾ ਮਿਹਨਤ ਹੈ, ਕਿਉਂਕਿ ਜਦੋਂ ਤੁਸੀਂ ਇਹੋ ਜਿਹੇ ਕੰਮ ਕਰ ਰਹੇ ਹੁੰਦੇ ਹੋ, ਤੁਸੀਂ ਜਿਹੜਾ ਚੈਪਟਰ ਲਿਖਦੇ ਹੋ ਤੁਹਾਡੀ ਸੁਰਤ ਜਿਹੜੀ ਆ ਉੱਥੇ ਜੁੜੀ ਹੁੰਦੀ ਹੈ, ਤੁਸੀਂ ਹੋਰ ਕੁਝ ਵੀ ਕਰ ਰਹੇ ਹੋ, ਤੁਸੀਂ ਖਾਣਾ ਵੀ ਖਾ ਰਹੇ ਹੋ, ਕਾਰ ਵੀ ਡਰਾਈਵ ਕਰ ਰਹੇ ਹੋ, ਤੁਹਾਡਾ ਜਿਹੜਾ ਧਿਆਨ ਉਸ ਪੁਆਇੰਟ 'ਤੇ ਫਸਿਆ ਹੋਇਆ ਹੈ ਕਿ ਹੈ ਅੱਛਾ ਉੱਥੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਉੱਧਰ ਗਏ ਅਤੇ ਅੱਗਿਓਂ ਫਲਾਨੀ ਕਿਤਾਬ ਇੱਦਾਂ ਲਿਖ ਰਹੀ ਹੈ, ਕੀ ਹੋਇਆ ਹੋਊਗਾ, ਤੁਸੀਂ ਕਈ ਦਿਨ ਉਹਦੇ ਵਿੱਚ ਹੀ ਗੋਚੇ ਹੁੰਦੇ ਆ। ਸੋ ਕਹਿ ਲਓ ਵੀ ਫੈਮਿਲੀ ਨੂੰ ਪਤਾ ਹੁੰਦਾ ਵੀ ਇਹ ਬੰਦਾ ਕੰਮ ਤੋਂ ਗਿਆ ਆ, ਹੁਣ ਮਤਲਬ ਫੈਮਿਲੀ ਨੇ ਮੇਰੇ ਖਿਆਲ ਆਲਰੇਡੀ ਮੈਨੂੰ ਉਸ ਕੈਟੇਗਰੀ 'ਚ ਪਾਇਆ ਹੋਇਆ ਕਈ ਸਾਲਾਂ ਤੋਂ, ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਵਾਈਫ, ਬੱਚਿਆਂ ਔਰ ਪੇਰੈਂਟਸ ਵੱਲੋਂ ਬਹੁਤ ਹੀ ਇਸ ਚੀਜ਼ ਦੀ ਸਪੋਰਟ ਹੈ, ਔਰ ਉਹਨਾਂ ਦੀ ਸਪੋਰਟ ਤੋਂ ਬਿਨਾਂ ਜਿਹੜਾ ਸੀ ਇਹ ਕੰਮ ਬਿਲਕੁਲ ਨਹੀਂ ਸੀ ਹੋ ਸਕਦਾ। ਈਵਨ ਮੇਰੇ ਸਟਾਫ ਦੀ ਵੀ, ਇੰਨੇ ਸਟਾਫ ਮੈਂਬਰ ਨੇ
ਜੀ ਜਦੋਂ ਵੀ ਮੈਂ ਪਾਕਿਸਤਾਨ ਗਿਆ ਹੁੰਦਾ ਉਹ ਦੇਖਦੇ ਨੇ ਔਰ ਮੇਰੇ ਪਿੱਛੋਂ ਪੂਰਾ ਕੰਮ ਸੰਭਾਲਦੇ ਨੇ ਔਰ ਉਸ ਕੰਮ ਦੀ ਬਦੌਲਤ ਹੀ ਇਹ ਕੰਮ ਅੱਗੇ ਤੁਰਦਾ ਹੈ। ਸੋ ਇਹ ਸਾਰਾ ਇੱਕ ਗਰੁੱਪ ਐਫਰਟ ਹੈਗਾ ਆ, ਜਿਹੜੇ ਕਹਿ ਲਓ ਵੀ ਨੇੜੇ ਮੇਰੇ ਕਰੀਬੀ ਸੰਬੰਧੀ ਜਿੰਨੇ ਵੀ ਹੈਗੇ ਆ, ਮਤਲਬ ਦੇ ਹੈਵ ਬੀਨ ਵੈਰੀ ਹੈਲਪਫੁਲ ਜੀ। ਸੋ ਤੁਸੀਂ ਮਕਸਦ ਦੀ ਥੋੜ੍ਹੀ ਬਹੁਤੀ ਗੱਲ ਵਿੱਚ ਕਰਦੇ ਰਹੇ, ਸੋ ਮੁੱਖ ਮਕਸਦ ਕੀ ਹੈ ਇਸ ਪੂਰੇ ਜਿਹੜੇ ਕਿਤਾਬ ਦਾ? ਇੱਕ ਤਾਂ ਮੇਨ ਸਟਰੀਮ ਜਿਹੜਾ ਆ ਸਿੱਖ ਹੈਰੀਟੇਜ, ਸਿੱਖ ਕਲਚਰ ਆ, ਵਿਰਾਸਤ, ਉਸ ਨੂੰ ਅੱਗੇ ਲੈ ਕੇ ਆਉਣਾ। ਹੋਰ ਤੁਹਾਡੇ ਮਨ ਦੇ ਵਿੱਚ ਕੀ ਬੈਕ ਐਂਡ ਦੇ ਉੱਤੇ, ਬੈਕ ਬਰਨਰ ਤੇ ਵੀ ਕੁਛ ਨਾ ਕੁਛ ਸੀਗਾ ਮਕਸਦ ਇਹਦਾ? ਹਾਂਜੀ, ਇੱਕ ਮਕਸਦ ਮੈਨੂੰ ਜਿਹੜਾ ਮੈਂ ਪਰਸਨਲੀ ਫੀਲ ਇਹ ਕੀਤਾ ਵੀ ਮੈਂ ਇੱਦਾਂ ਦੀਆਂ ਕਿਤਾਬਾਂ ਬਹੁਤ ਦੇਖੀਆਂ ਜਿਨ੍ਹਾਂ ਦੇ ਵਿੱਚ ਸਿੱਖ ਧਰਮ ਦੇ ਨਾਲ ਮੈਂ ਫੀਲ ਕਰਦਾ ਕਿ ਇਨਸਾਫ ਨਹੀਂ ਕੀਤਾ ਗਿਆ ਬਹੁਤ। ਔਰ ਉਹ ਕਿਤਾਬਾਂ ਅਮਰੀਕਾ ਦੀਆਂ, ਕੈਨੇਡਾ ਦੀਆਂ ਟੌਪ ਯੂਨੀਵਰਸਿਟੀਜ਼ ਦੇ ਵਿੱਚ ਪਈਆਂ ਨੇ, ਜਿਨ੍ਹਾਂ ਵਿੱਚ ਸਿੱਖ ਗੁਰੂਆਂ ਦੇ ਪ੍ਰਤੀ ਜਾਂ ਮਤਲਬ ਬਹੁਤ ਜ਼ਿਆਦਾ ਇਹੋ ਜਿਹੀ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਡਿਸਕਸ ਵੀ ਨਹੀਂ ਕਰ ਸਕਦੇ ਔਰ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਪਤਾ ਵੀ ਨਹੀਂ ਹੈ। ਕਈ ਵਾਰੀ ਕੀ ਹੁੰਦਾ, ਇੱਥੇ ਕੋਈ ਗੁਰਦੁਆਰਾ ਸਾਹਿਬ ਕਿਸੇ ਨੇ ਆਉਣਾ ਹੁੰਦਾ, ਲੋਕੀ ਕਹਿੰਦੇ ਚੱਲ ਵੀ ਪ੍ਰੋਟੈਸਟ ਕਰਨ ਚੱਲੀਏ, ਆਪਣੇ ਲੋਕੀ ਸਿੱਖ ਵਰਸਸ ਸਿੱਖ ਹੀ ਪ੍ਰੋਟੈਸਟ ਕਰਨ ਤੁਰੇ ਹੁੰਦੇ ਆ, ਜਦ ਕਿ ਇਹੋ ਜਿਹਾ ਸਮਾਨ ਨੌਨ ਸਿੱਖਾਂ ਵੱਲੋਂ ਲਿਖ ਕੇ ਅਮਰੀਕਾ ਦੀਆਂ ਯੂਨੀਵਰਸਿਟੀ 'ਚ ਔਰ ਪੁਰਾਤਨ ਪਿਆ ਹੈ। ਹੁਣ ਜਿਹੜਾ ਵੀ ਬੰਦਾ ਇੰਟਰਫੇਥ ਸਟੱਡੀ ਕਰਦਾ, ਉਹਨੇ ਕਦੀ ਵੀ ਇਕੱਲੀ ਸਿੱਖ ਧਰਮ ਦੀ, ਜਦੋਂ ਉਹ ਸਿੱਖ ਧਰਮ ਬਾਰੇ ਜਾਣਨਾ ਚਾਹੁੰਦਾ, ਉਹ ਸਿੱਖ ਧਰਮ ਦੀ ਉਹਨੇ ਕਿਤਾਬ ਨਹੀਂ ਚੱਕਣੀ। ਉਹਨੂੰ ਪਤਾ ਵੀ ਜਿਵੇਂ ਸਿੱਖ ਧਰਮ ਦੀ ਕਿਤਾਬ ਚੱਕੀ, ਇਹਦੇ ਵਿੱਚ ਸਿੱਖ ਧਰਮ ਦੀ ਸਿਫਤਾਂ ਹੀ ਹੋਣੀਆਂ। ਉਹਨੂੰ ਵੀ ਪਤਾ ਉਹਨੇ ਕੰਪੈਰੀਟਿਵ ਰਿਲੀਜਨ ਦੀ ਹਮੇਸ਼ਾ ਕਿਤਾਬ ਚੱਕਣੀ ਹੈ। ਕੰਪੈਰੀਟਿਵ ਰਿਲੀਜਨ 'ਚ ਜਦੋਂ ਸਿੱਖੀਜ਼ਮ ਦਾ ਆਉਂਦਾ, ਪਹਿਲੀ ਗੱਲ ਤਾਂ ਪੈਰਾਗ੍ਰਾਫ ਹੀ ਬੜਾ ਛੋਟਾ ਜਿਹਾ ਹੁੰਦਾ। ਤੁਸੀਂ ਬੱਚਿਆਂ ਦੀ ਕਿਤਾਬਾਂ ਸਕੂਲੇ ਦੇਖ ਲਓ, ਉਹ ਇੱਕ ਬੜਾ ਛੋਟਾ ਜਿਹਾ ਪੈਰਾਗ੍ਰਾਫ ਹੋਊਗਾ, ਮਤਲਬ ਉਹਦੀ ਕੋਈ ਇੱਦਾਂ ਲੱਗਦਾ ਵੀ ਕੋਈ ਹੈ ਹੀ ਨਹੀਂ, ਖਾਨੇ ਪੂਰਤੀ ਜਿਹੀ ਲੱਗਦੀ ਹੈ। ਜੇ ਤੁਸੀਂ ਥੋੜ੍ਹੀਆਂ ਡੀਪ ਵੱਡੀਆਂ ਕਿਤਾਬਾਂ ਪੜ੍ਹਨ ਲੱਗ ਪਓ ਯੂਨੀਵਰਸਿਟੀ ਲੈਵਲ ਦੀਆਂ, ਹੁਣ ਜਿੱਦਾਂ ਮੈਂ ਐਗਜ਼ਾਮਪਲ ਦਿੰਦਾ, ਮੁਗਲ ਅੰਪਾਇਰ ਦੇ ਲਈ ਜਾਂ ਮੁਸਲਿਮ ਜਾਂ ਇਸਲਾਮਿਕ ਸਟੱਡੀ ਲਈ ਇੰਨੇ ਵੱਡੇ ਮਿਲੀਅਨਸ ਆਫ ਡਾਲਰਸ ਦੇ ਬਜਟ ਨੇ। ਯੂਨੀਵਰਸਿਟੀ ਆਫ ਬਰਕਲੇ ਕੋਲ ਪਾਕਿਸਤਾਨ ਸਟੱਡੀਜ਼ ਲਈ ਬਕਾਇਦਾ ਡਿਪਾਰਟਮੈਂਟ ਹੈਗਾ, ਇਸਲਾਮ ਦੀ ਸਟੱਡੀ ਲਈ ਹੈਗਾ, ਹੋਰ ਯੂਨੀਵਰਸਿਟੀ ਕੋਲ ਹੈਗੇ ਆ। ਉਹ ਜਦੋਂ ਸਟੱਡੀ ਕਰਦੇ ਆ, ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਉਹ ਪੜ੍ਹਦੇ ਆ, ਲੈਟਸ ਸੇ ਉਹ ਔਰੰਗਜ਼ੇਬ ਦੀ ਕੋਈ ਕਿਤਾਬ ਪੜ੍ਹਦੇ ਆ, ਉਹ ਜਹਾਂਗੀਰ ਦੀ ਕੋਈ ਕਿਤਾਬ ਪੜ੍ਹਦੇ ਆ, ਉਹ ਅਕਬਰ ਦੀ ਕੋਈ ਕਿਤਾਬ ਪੜ੍ਹਦੇ ਆ, ਉਹਨਾਂ ਕਿਤਾਬਾਂ ਦੇ ਵਿੱਚ ਜਿਹੜੀਆਂ ਕਿਤੇ ਕਿਤੇ ਲਾਈਨ ਕੋਈ ਸਿੱਖਾਂ ਬਾਰੇ ਆਉਂਦੀ ਆ, ਉਹ ਮਤਲਬ ਇਟਸ ਨਾਟ ਸਮਥਿੰਗ ਵਿਚ ਵੀ ਕੈਨ ਈਵਨ ਰੀਡ। ਔਰ ਉਹ ਕਿਤਾਬਾਂ ਜਦੋਂ ਐਕਸਪੋਜ਼ ਹੁੰਦੀਆਂ, ਉਹ ਜਦੋਂ ਬੱਚਾ ਕੋਈ ਪੜ੍ਹ ਰਿਹਾ, ਜਦੋਂ ਉਹਨੇ ਉਹ ਲਾਈਨ ਸਿੱਖਾਂ ਬਾਰੇ ਪੜ੍ਹ ਲੈਣੀ ਜਾਂ ਸਿੱਖ ਗੁਰੂ ਬਾਰੇ ਪੜ੍ਹ ਲੈਣੀ ਜਾਂ ਸਿੱਖ ਆਰਮੀ ਬਾਰੇ ਪੜ੍ਹ ਲੈਣੀ ਹੈ, ਉਹ ਹੁਣ ਇੰਟਰਨੈਸ਼ਨਲ ਬੱਚਾ ਹੈ, ਉਹਨੂੰ ਕੋਈ ਉਹ ਖਾਲੀ ਸਲੇਟ ਹੈ, ਉਹ ਬੜੀ ਨੈਗੇਟਿਵ ਜਾਂਦੀ ਹੈ। ਸੋ ਮੇਰਾ ਇਹ ਇੱਕ ਕਹਿ ਲਓ ਵੀ ਬੈਕ ਆਫ ਦਾ ਮਾਈਂਡ ਮੇਰੇ ਦਿਮਾਗ 'ਚ ਇਹ ਹੈਗਾ ਵੀ ਉਹ ਸਾਰੀਆਂ ਕਿਤਾਬਾਂ ਜਿੱਥੇ ਜਿੱਥੇ ਇਹ ਗੱਲਾਂ ਲਿਖੀਆਂ ਹੋਈਆਂ, ਜਿਨ੍ਹਾਂ ਦਾ ਮੈਂ ਕਾਫੀ ਡਿਟੇਲਡ ਨੋਟ ਬਣਾਏ ਹੋਏ ਆ, ਉਹਨਾਂ ਨੂੰ ਮੈਂ ਆਨਸਰ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਕਿਤਾਬ ਦੇ ਵਿੱਚ, ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਉਹ ਲਾਈਨਾਂ ਨਾ ਕੱਲੀਆਂ ਚੱਕੋ, ਉਹਦੇ ਨਾਲ ਜਿਹੜੇ ਹੋਰ ਪੈਰਾਗ੍ਰਾਫ ਸੀ ਕੰਮ ਦੇ ਸਿੱਖਾਂ ਬਾਰੇ, ਉਹ ਵੀ ਨਾਲ ਲਿਖ ਕੇ ਰੱਖੋ। ਹੁਣ ਅਮਰੀਕਾ 'ਚ ਹੈ ਕਿ ਫਰੀਡਮ ਆਫ ਸਪੀਚ ਬਹੁਤ ਹੈ ਜੀ। ਆਪਾਂ ਗੁਰਦੁਆਰਾ ਸਾਹਿਬ ਜਾ ਕੇ ਤਾਂ ਕਿਸੇ ਨੂੰ ਕਹਿ ਸਕਦੇ ਹਾਂ ਬੋਲ ਨਾ ਬੋਲ, ਲੋਕੀ ਲੜਦੇ ਰਹਿੰਦੇ ਆ, ਪਰ ਆਪਾਂ ਵੀ ਕਾਂਟ ਰਿਮੂਵ ਐਨੀ ਬੁੱਕਸ ਫਰੋਮ ਦ ਯੂਨੀਵਰਸਿਟੀਜ਼ ਇਨ ਅਮਰੀਕਾ, ਇਟਸ ਨਾਟ ਗੋਨਾ ਵਰਕ। ਸੋ ਇਹਦਾ ਮਤਲਬ ਵੀ ਆਪਾਂ ਨੂੰ ਨਾਲ ਇੱਦਾਂ ਦੀ ਕਿਤਾਬ ਜਿਹੜੀ ਨਾਲ ਰੱਖਣੀ ਪਊਗੀ ਕਾਊਂਟਰ ਕਰਨ ਦੇ ਲਈ, ਔਰ ਉਹ ਵੀ ਪਿਆਰ ਦੇ ਨਾਲ। ਜੇ ਤੁਸੀਂ ਸਿੱਧਾ ਕਿਸੇ ਨੂੰ ਕਹਿੰਦਾ ਵੀ ਤੂੰ ਗਲਤ ਹੈ, ਅੱਜ ਕੱਲ੍ਹ ਦੇ ਜ਼ਮਾਨੇ 'ਚ ਹਰੇਕ ਬੰਦਾ, ਆਪਾਂ ਗੱਲ ਕਰਕੇ ਹਰੇਕ ਬੰਦਾ ਸਕਾਲਰ ਹੈ ਜੀ। ਸੋ ਉਹ ਟੈਕਨੀਕ ਹੈ ਜਿਹਦੇ ਲਈ ਮੈਂ ਕੰਮ ਕੋਸ਼ਿਸ਼ ਕਰ ਰਿਹਾ। ਚਲੋ ਜੀ, ਪ੍ਰਮਾਤਮਾ ਸਫਲਤਾ ਇਸ ਚੀਜ਼ ਦੇ ਵਿੱਚ ਬਖਸ਼ੇ। ਇਤਿਹਾਸ ਨੂੰ ਇਕੱਠਿਆਂ ਕਰਨਾ ਬੜਾ ਔਖਾ ਕੰਮ ਆ, ਲੰਮਾ ਚੌੜਾ ਜਿਹੜਾ ਇਹ ਕੰਮ ਆ, ਕਿਉਂਕਿ ਸਮੇਂ ਨੇ ਤਾਂ ਆਪਣੀ ਚਾਲ ਦੇ ਵਿੱਚ ਚੱਲ ਗਏ, ਹੋ ਹਟੇ, ਕਈ ਚੀਜ਼ਾਂ ਅਲੋਪ ਹੋ ਗਈਆਂ, ਕਈ ਚੀਜ਼ਾਂ ਕਈ ਲੋਕਾਂ ਦੇ ਨਾਲ ਜਿਹੜੀਆਂ ਉਹ ਵਿਸਰ ਗਈਆਂ, ਪਰ ਫਿਰ ਵੀ ਜੋ ਕੁਛ ਬਚਿਆ ਹੈ ਆਪਾਂ ਨੂੰ ਉਹ ਜੇ ਬਚਾ ਕੇ ਰੱਖ ਲਈਏ, ਉਸ ਨੂੰ ਇਕੱਠਿਆਂ ਕਰ ਰਹੀਏ। ਸੋ ਇਹ ਖਰੜਾ ਜਿਹੜਾ ਇੱਕ ਹਿਸਾਬ ਦੇ ਨਾਲ ਤਿਆਰ ਹੋ ਰਿਹਾ ਆ, ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਸੋ ਜ਼ਰੂਰ ਜਿਨ੍ਹਾਂ ਨੇ ਅਜੇ ਤੱਕ ਇਹ ਕਿਤਾਬ ਨਹੀਂ ਬਾਏ ਕੀਤੀ, ਉਹ ਐਮਾਜ਼ੋਨ ਤੋਂ ਜਿਹੜੀ ਉਹ ਬਾਏ ਕਰ ਸਕਦੇ ਨੇ। ਅਤੇ ਬਾਕੀ ਪਾਕਿਸਤਾਨ ਅਤੇ ਜਿੱਦਾਂ ਇਹਨਾਂ ਨੇ ਦੱਸਿਆ ਵੀ ਭਾਰਤ ਪੰਜਾਬ ਦੇ ਵਿੱਚ ਵੱਖਰੇ ਤੌਰ ਦੇ ਉੱਤੇ ਉੱਥੋਂ ਤੁਸੀਂ ਜਿਹੜਾ ਕਰ ਸਕਦੇ ਆ। ਸੋ ਹੋਰ ਇਨਫੋਰਮੇਸ਼ਨ ਜੇ ਕਿਸੇ ਨੂੰ ਚਾਹੀਦੀ ਹੈ, ਕੋਈ ਈਮੇਲ ਜਾਂ ਕੋਈ ਫ਼ੋਨ ਨੰਬਰ ਤੁਸੀਂ ਦੇਣਾ ਚਾਹੁੰਦੇ ਹੋ ਜੇ ਕਿਸੇ ਨੇ ਉੱਥੇ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਬਾਏ ਕਰਨੀ ਹੈ? ਹਾਂਜੀ, ਸਾਡੀ ਵੈਬਸਾਈਟ ਹੈਗੀ ਆ thesikhheritage.com। ਇੱਥੇ ਜਾ ਕੇ ਤੁਸੀਂ ਵਿਜ਼ਿਟ ਮੈਨੂੰ ਕੰਟੈਕਟ ਕਰ ਸਕਦੇ ਹੋ, ਜਾਂ ਈਮੇਲ ਹੈ info@thesikhheritage.com। ਠੀਕ ਹੈ ਜੀ। ਜਾਂ ਸਭ ਤੋਂ ਸੌਖਾ ਤਰੀਕਾ ਹੈ ਪੰਜਾਬੀ ਰੇਡੀਓ USA, ਤੁਸੀਂ ਇੱਥੇ ਕਾਲ ਕਰੋ, ਤੁਹਾਨੂੰ ਜ਼ਰੂਰ ਮੇਰੇ ਨਾਲ ਰਾਬਤਾ ਕਰਵਾ ਦੇਣਗੇ। ਮੈਂ ਇੱਥੇ ਅਕਸਰ ਆਪਣੇ ਘਰ ਦੀ ਇੰਸ਼ੋਰੈਂਸ, ਕਾਰ ਦੀ ਇੰਸ਼ੋਰੈਂਸ ਦੇ ਬਿੱਲ ਇੱਥੇ ਦੇਣ ਆਉਂਦਾ ਰਹਿੰਦਾ ਹਰ ਇੱਕ ਮਹੀਨੇ। ਜੀ ਬਿਲਕੁਲ, ਨਾਲ ਹੀ ਖਾਲਸਾ ਇੰਸ਼ੋਰੈਂਸ ਵਾਲਿਆਂ ਦਾ ਦਫ਼ਤਰ ਆ ਜਿਓ। ਸੋ ਤੁਸੀਂ ਜਿਹੜੀ ਇਸ ਪ੍ਰੋਸੈਸ ਦੀ ਗੱਲ ਕੀਤੀ ਸੀ, ਮੈਂ ਥੋੜ੍ਹਾ ਜਿਹਾ ਜਾਣਨਾ ਚਾਹੁੰਦਾ ਸੋ ਪ੍ਰੋਸੈਸ ਦੇ ਬਾਰੇ। ਜਦੋਂ ਬੰਦਾ ਖੁੱਭ ਜਾਂਦਾ ਆ, ਇੱਕ ਵਾਰੀ ਕਰਨ ਲੱਗ ਜਾਂਦਾ ਆ, ਕਿੰਨਾ ਵਕਤ ਜਿਹੜਾ ਉਹ ਲੰਘ ਜਾਂਦਾ ਆ ਇੱਕ, ਜਿੱਦਾਂ ਕਰ ਲਓ, ਕਿਉਂਕਿ ਪੂਰੀ ਕਿਤਾਬ ਦਾ ਤਾਂ ਤੁਸੀਂ ਦੱਸ ਦਿੱਤਾ। ਸੋ ਕਈ ਵਾਰੀ ਇੱਕ ਪੈਰਾਗ੍ਰਾਫ ਬਣਾਉਣ ਨੂੰ ਅਤੇ ਕਈ ਵਾਰੀ ਅਕਸਰ ਲੇਖਕ ਦਾ ਸੁਣਨ ਨੂੰ ਮਿਲਦਾ ਆ ਬਹੁਤ ਸਮਾਂ ਲੱਗ ਜਾਂਦਾ, ਕਈ ਵਾਰੀ ਦਿਨ ਲੰਘ ਜਾਂਦੇ ਨੇ ਵੀ ਕਿਸ ਤਰੀਕੇ ਦੇ ਨਾਲ ਨੂੰ ਸਹੀ ਤਰੀਕੇ ਦੇ ਨਾਲ ਲਿਖਿਆ ਜਾ ਸਕੇ। ਤੁਸੀਂ ਜੇ ਥੋੜ੍ਹਾ ਜਿਹਾ ਆਪਣਾ ਪ੍ਰੋਸੈਸ ਨੂੰ ਐਕਸਪਲੇਨ ਕਰ ਸਕੋ। ਹਾਂਜੀ, ਦੋ ਤਰ੍ਹਾਂ ਦਾ ਹੈ। ਇੱਕ ਤਾਂ ਹੁੰਦਾ ਜਿਵੇਂ ਮੇਰੇ ਫਾਦਰ ਸਾਹਿਬ ਲਿਖਦੇ ਨੇ ਉਹ ਸਫ਼ਰਨਾਮਾ, ਉਹ ਨਾ ਨੈਚੁਰਲ ਆਥਰ ਨੇ, ਰਾਈਟਰ ਨੇ,
ਉਹਨਾਂ ਨੂੰ ਕੁਝ ਹੋਰ ਪੜ੍ਹਨ ਦਾ ਨਹੀਂ, ਕਿਉਂਕਿ ਉਹ ਜਿੱਥੇ ਜਾਂਦੇ ਨੇ ਉਹ ਵਧੀਆ ਅਲਫਾਜ਼ ਨਾਲ ਸਟੋਰੀ ਬਣਾ ਕੇ ਲਿਖ ਦਿੰਦੇ ਨੇ, ਸੋ ਉਹ ਲਿਖਦੇ ਰਹਿੰਦੇ ਨੇ, ਬਹੁਤ ਕਿਤਾਬਾਂ ਲਿਖ ਚੁੱਕੇ ਨੇ ਜੀ। ਪਰ ਜਿਹੜੀ ਇਹ ਕਿਤਾਬ ਆ ਇਹਦੇ ਵਿੱਚ ਤੁਹਾਨੂੰ ਜਦੋਂ ਮੈਂ ਕਿਹਾ ਵੀ 200 ਕਿਤਾਬ ਪੜ੍ਹ ਕੇ ਇੱਕ ਕਿਤਾਬ ਲਿਖ ਹੁੰਦੀ ਹੈ, ਸੋ ਇਹਦੇ ਵਿੱਚ ਜਿਹੜੀ ਲਿਖਣ ਦੇ ਲਈ ਟਾਈਮ ਕੰਜ਼ਪਸ਼ਨ ਆ ਉਹ ਪਹਿਲਾਂ ਡਾਟਾ ਗੈਦਰਿੰਗ, ਕੁਆਲਿਟੀ ਡਾਟਾ ਗੈਦਰਿੰਗ 'ਚ ਬਹੁਤ ਜ਼ਿਆਦਾ ਲੱਗਦੀ ਹੈ। ਉਸ ਤੋਂ ਬਾਅਦ ਜਿਹੜਾ ਲਿਖਣ ਦਾ ਕੰਮ ਆ ਉਹ ਇੰਨਾ ਜ਼ਿਆਦਾ ਲੰਬਾ ਨਹੀਂ ਹੈਗਾ। ਪਰ ਤੁਸੀਂ ਕਿਹੜਾ ਕਿੱਥੋਂ ਲੈਣਾ, ਹੁਣ ਮੈਂ ਜਸਾ ਸਿੰਘ ਆਹਲੂਵਾਲੀਆ ਦੇ ਇਸ ਕਰਕੇ ਜ਼ਿਕਰ ਕੀਤਾ ਕਿ ਮੈਂ ਅੱਜ ਕੱਲ੍ਹ ਉਹਨਾਂ ਬਾਰੇ ਕੁਝ ਟਾਕ ਸ਼ੋਅ ਕੀਤਾ ਸੀ, ਉਹਨਾਂ ਦੇ ਲਈ ਫਿਰ ਉਹਨਾਂ ਦਾ ਕਰੋਨੀਕਲ ਲੱਭਣਾ ਕਿ ਉਹਨਾਂ ਦੇ ਵੇਲੇ 'ਚ ਕੀ ਲਿਖਿਆ ਗਿਆ। ਇੱਦਾਂ ਹੀ ਭਾਈ ਮਨੀ ਸਿੰਘ ਜੀ ਦਾ ਜਦੋਂ ਮੈਂ ਲੱਭ ਰਿਹਾ ਸੀ ਕਿ ਉਹਨਾਂ ਨੇ ਜਦੋਂ ਅੰਮ੍ਰਿਤ ਛਕਿਆ ਹੋਊਗਾ, ਅਨੰਦਪੁਰ ਸਾਹਿਬ ਹੋਣਗੇ, ਮੈਂ ਉਦਣ ਦੀ ਕਿਤਾਬ ਲੱਭ ਰਿਹਾ ਸੀ ਵੀ ਮੈਨੂੰ ਉਦਣ ਦਾ ਰੋਜ਼ ਨਾਮਚਾ ਮਿਲੇ ਵੀ ਉਦਣ ਕਿਵੇਂ ਅੰਮ੍ਰਿਤ ਛਕਾਈ, ਜਦੋਂ ਹੋਈ ਹੈ ਅੰਮ੍ਰਿਤ ਛਕਾਇਆ ਗਿਆ 10ਵੇਂ ਪਾਤਸ਼ਾਹ ਵੱਲੋਂ, ਉਸ ਵੇਲੇ ਕੀ ਪ੍ਰੋਸੈਸ ਸੀ। ਸੋ ਜਦੋਂ ਤੁਸੀਂ ਇੰਨੇ ਪੁਰਾਣੇ ਸਰੋਤ ਲੱਭਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਹੈਰਾਨੀ ਹੁੰਦੀ ਹੈ ਵੀ ਬਾਬਰ ਕਦੋਂ ਦਾ ਹੋਇਆ, ਗੁਰੂ ਨਾਨਕ ਦੇਵ ਜੀ ਵੇਲੇ, ਉਹਦਾ ਪੂਰਾ ਆਪਾਂ ਨੂੰ ਡਿਟੇਲ ਮਿਲ ਜਾਂਦੀ ਹੈ। ਜਿਹੜੇ ਆਪਣੇ ਸਿੱਖ ਗੁਰੂ ਸਾਹਿਬਾਨ ਸੀ, ਇਹਨਾਂ ਦੇ ਨਾਲ ਵੀ ਕਵੀ ਹੁੰਦੇ ਸੀ, ਇੰਨੇ ਸਿੱਖ ਹੁੰਦੇ ਸੀ, ਸਭ ਕੁਝ ਸੀਗਾ। ਉਹ ਲਿਟਰੇਚਰ ਸਾਨੂੰ ਪ੍ਰੋਪਰ ਫਾਰਮ ਦੇ ਵਿੱਚ, ਬੁੱਕ ਕੀਪਿੰਗ ਸਾਡੀ ਕਿੱਥੇ ਗਈ, ਕਿਉਂਕਿ ਬੁੱਕ ਕੀਪਿੰਗ ਨਾਲ ਹੀ ਸਾਰਾ ਕੁਝ, ਜਿਹੜੀ ਹਿਸਟਰੀ ਰਾਈਟਿੰਗ ਹੈ ਬੁੱਕ ਕੀਪਿੰਗ ਨਾਲ ਚੱਲਦੀ ਹੈ ਜੀ। ਹੁਣ ਜੇ ਆਪਾਂ ਨੂੰ ਬੁੱਕ ਕੀਪਿੰਗ ਦੂਜਿਆਂ ਦੀ ਵਰਤਣੀ ਪੈ ਜਾਵੇ, ਸਾਰੀ ਫਾਰਸੀ ਵਾਲਿਆਂ ਦੀ, ਉਰਦੂ ਵਾਲਿਆਂ ਦੀ, ਉਹਨਾਂ ਨੇ ਆਪਣੇ ਹਿਸਾਬ ਨਾਲ ਲਿਖਿਆ ਹੈ ਸਿੱਖ ਇਤਿਹਾਸ। ਆਪਾਂ ਕਈ ਵਾਰੀ ਹੁਣ ਨਵਿਆਂ ਦੇ ਦੋਸ਼ ਦੇਈ ਜਾਂਦੇ ਹਾਂ, ਪਿਛਲੇ 100-200 ਸਾਲਾਂ 'ਚ ਇੱਦਾਂ ਹੋ ਗਿਆ, ਫਲਾਨਾ ਹੋ ਗਿਆ, ਪਰ ਐਕਚੁਅਲੀ ਤਾਂ ਇਹ ਸਿੱਖ ਕੌਮ ਨੂੰ ਮਾਰ ਪੈਣ ਦੀ ਜਿਹੜੀ ਗੱਲ ਹੈਗੀ ਬਹੁਤ ਪਹਿਲਾਂ ਤੋਂ ਚੱਲਦੀ ਆ ਰਹੀ ਹੈ। ਮਤਲਬ ਉਹਦਾ ਕਾਰਨ ਹੀ ਹੈ ਵੀ ਅਸੀਂ ਨਾਲ ਜਨਮ ਸਾਖੀਆਂ ਵੀ ਲਿਖੀਆਂ, ਜਿਨ੍ਹਾਂ ਨੇ ਵੀ ਲਿਖੀਆਂ ਉਹ 'ਚ ਕੋਈ ਡੇਟ ਹੀ ਹੈ ਨਹੀਂ ਗਈ, ਕਿੱਦਣ ਨੂੰ ਕੀ ਕੰਮ ਹੋ ਰਿਹਾ। ਉਹਦੇ ਨਾਲ ਤਾਂ ਪਟਵਈਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ, ਮੈਂ ਪਟਵਈਆਂ ਨੂੰ ਬਹੁਤ ਕੋਟ ਕੀਤਾ। ਉਹਨਾਂ ਨੇ ਇਹ ਪੂਰਾ ਲਿਖਿਆ ਹੋਇਆ ਵੀ ਇੰਨੀ ਤਰੀਕ, ਇੰਨਾ ਦਿਨ, ਐਤਵਾਰ, ਬਹੁਤ ਡਿਟੇਲ ਪਟਵਈ ਦੇ ਵਿੱਚੋਂ ਆਪਾਂ ਨੂੰ ਜਿਹੜੀ ਮਿਲਣ ਲੱਗ ਪੈਂਦੀ ਹੈ। ਸੋ ਇਸ ਕਰਕੇ ਇਹ ਹੈ ਵੀ, ਪਰ ਉਹ ਖੋਜ ਦਾ ਮਜ਼ਾ ਬਹੁਤ ਹੈ। ਮਤਲਬ ਮੇਰੇ ਨਾਲ ਕੁਝ ਮੇਰੇ ਦੋਸਤ ਨੇ, ਜਿੱਦਾਂ ਉਹ ਕੋਈ ਰਾਤ ਨੂੰ ਜੌਬ ਕਰਦਾ ਹੁੰਦਾ, ਇਹ ਕੰਮ ਮੈਂ ਜ਼ਿਆਦਾਤਰ ਰਾਤ ਨੂੰ ਕਰਦਾ, ਉਹ ਕੋਈ ਸਿਕਿਉਰਿਟੀ ਦੀ ਜੌਬ ਕਰ ਦਿੰਦੇ ਆ। ਮੈਂ ਕਹੂੰਗਾ ਹਾਂਜੀ ਵੀ ਮੈਨੂੰ ਆਹ ਚਾਹੀਦਾ ਵੀ ਗੁਰੂ ਸਾਹਿਬ ਇੱਦਾਂ ਇੱਥੇ ਗਏ ਤੇ ਉੱਥੇ ਆਲੇ ਦੁਆਲੇ ਆਹ ਮਾਹੌਲ ਹੈ, ਅਸੀਂ ਫਿਰ ਹਫ਼ਤਾ ਕੁ ਉੱਥੇ ਹੁੰਦੇ ਆ। ਪਹਿਲਾਂ ਕਹਿ ਲਓ ਵੀ ਗੁਰੂ ਸਾਹਿਬ ਤੇ ਭਾਈ ਮਰਦਾਨਾ ਜਾਂ ਬਾਲਾ ਵੀ ਹੋਵੇ, ਜੋ ਵੀ, ਮਤਲਬ ਅਸੀਂ ਆਪਣੇ ਵੱਲੋਂ ਉਸ ਪਿੰਡ 'ਚ ਪਹੁੰਚੇ ਹੁੰਦੇ ਆ ਪਾਕਿਸਤਾਨ ਦੇ ਵਿੱਚ। ਉੱਥੇ ਸਾਡੇ ਫੋਟੋਗ੍ਰਾਫਰ ਐਕਚੁਅਲੀ ਹੁੰਦੇ ਆ ਜਿਹੜੇ ਫੋਟੋਗ੍ਰਾਫੀ ਕਰਕੇ ਭੇਜ ਰਹੇ ਹੁੰਦੇ ਆ ਤੇ ਅਸੀਂ ਉਸ ਦਿਨ ਦੀ ਸਟੋਰੀ ਬਾਰੇ ਖੋਜ ਪੁਰਾਣੀਆਂ ਕਿਤਾਬਾਂ 'ਚ ਕਰ ਰਹੇ ਹੁੰਦੇ ਆ। ਇੱਦਾਂ ਉਸ ਵੇਲੇ ਫਿਰ ਅਸੀਂ ਹੋਰ ਨਹੀਂ ਕੁਛ ਚੈਪਟਰ ਲਿਖਦੇ। ਹੁਣ ਜਿੱਦਾਂ ਮੈਨੂੰ ਕਈ ਦੋਸਤ ਕਹਿੰਦੇ ਵੀ ਨਾਲ ਇਹਦੇ ਹੁਣ ਤੂੰ ਆਹ ਕੰਮ ਕਰਦਾ, ਨਾਲ ਅਗਲਾ ਵੀ ਲਿਖਣ, ਮੇਰੇ ਕੋਲ ਇੱਦਾਂ, ਮੈਂ ਇੱਦਾਂ ਨਹੀਂ ਲਿਖ ਸਕਦਾ, ਮੈਨੂੰ ਇਹ ਸ਼ਟ ਡਾਊਨ ਕਰਨਾ ਪੈਣਾ ਆਪਣਾ ਕੰਮ ਜੀ। ਫਿਰ ਉਹ ਇੱਕ ਚੈਪਟਰ ਦੇ ਉੱਤੇ ਇੱਦਾਂ ਸਾਰੇ ਸਰੋਤ ਖੰਗਾਲ ਕੇ ਫਿਰ ਇਕਾਗਰ ਹੋ ਕੇ ਪੂਰਾ ਫੋਕਸ ਕਰਕੇ ਉੱਥੇ ਪਹੁੰਚ ਕੇ ਫਿਰ ਜਿਹੜਾ ਉਹ ਲਿਖਿਆ ਜਾਣਾ, ਫਿਰ ਦਿਮਾਗ 'ਚ ਆਉਂਦਾ ਵੀ ਇੱਦਾਂ ਕਿਉਂ ਹੋਇਆ ਹੋਊਗਾ, ਮਤਲਬ ਇਹ ਕੁਐਸਚਨ ਕਿੱਦਾਂ ਹੋਇਆ ਹੋਊਗਾ। ਅਨੰਦਪੁਰ ਸਾਹਿਬ ਤੋਂ ਜਦੋਂ ਅੰਮ੍ਰਿਤ ਛਕ ਕੇ ਲੋਕੀ ਗਏ, ਉਹਨਾਂ ਨੇ ਜਾ ਕੇ ਉਹਨਾਂ ਲੋਕਾਂ ਨੂੰ ਦੱਸਿਆ ਹੋਊਗਾ ਵੀ ਇੱਦਾਂ ਅੰਮ੍ਰਿਤ ਛਕਾਇਆ ਗਿਆ। ਉਹਨਾਂ ਨੇ, ਜਿਨ੍ਹਾਂ ਨੇ 200 ਸਾਲ ਤੋਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਇੱਦਾਂ ਹੀ ਚੱਲਦੇ ਆ ਰਹੇ ਸੀ, ਉਹਨਾਂ ਨੂੰ ਜਦੋਂ ਇਹ ਸੂਚਨਾ ਮਿਲੀ ਹੋਊਗੀ, ਉਹਨਾਂ ਨੇ ਕਿੱਦਾਂ ਰਿਐਕਟ ਕੀਤਾ ਹੋਊਗਾ। ਉਹ ਸਾਰੇ ਕੁਐਸਚਨ ਤੁਹਾਡੇ ਦਿਮਾਗ 'ਚ ਆਉਣੇ ਜ਼ਰੂਰੀ ਹੈ, ਕਿਉਂਕਿ ਜੇ ਤੁਹਾਡੇ ਕੁਐਸਚਨ ਆਊਗਾ ਦਿਮਾਗ 'ਚ, ਫਿਰ ਤੁਸੀਂ ਉਹਦਾ ਆਨਸਰ ਲੱਭੋਗੇ, ਔਰ ਆਨਸਰ ਤੁਹਾਨੂੰ ਕਿਤਾਬਾਂ 'ਚੋਂ ਮਿਲ ਜ਼ਰੂਰ ਜਾਊਗਾ, ਕੋਸ਼ਿਸ਼ ਕਰਨੀ ਪੈਂਦੀ ਜੀ। ਜੀ ਬਿਲਕੁਲ। ਸੋ ਸਰੋਤਿਓ, ਆਪਣਾ ਅੱਜ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਡਾਕਟਰ ਦਲਵੀਰ ਪੰਨੂ ਉਹਨਾਂ ਦੇ ਨਾਲ ਚੱਲ ਰਿਹਾ ਹੈ। ਸੋ ਮੈਂ ਦੱਸਦਾ ਜਾਵਾਂ ਵੀ ਜਿਹੜੇ ਜੀ ਮੰਗਲਵਾਰ ਤੋਂ, ਜਿਹੜੇ ਅਗਲੇ ਮੰਗਲਵਾਰ ਤੋਂ ਇਹ ਜਿਹੜਾ ਪ੍ਰੋਗਰਾਮ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਇਸ ਕਿਤਾਬ ਦੀ ਜਿਹੜੀ ਲੜੀਵਾਰ ਗੱਲਬਾਤ ਆ ਉਹ ਡਾਕਟਰ ਦਲਵੀਰ ਪੰਨੂ ਹੁਣਾਂ ਦੇ ਨਾਲ ਆਪਾਂ ਉਹ ਕਰਿਆ ਕਰਾਂਗੇ ਰਾਤ ਨੂੰ 9 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਪੰਜਾਬੀ ਰੇਡੀਓ USA ਦੇ ਪੂਰੇ ਨੈਟਵਰਕ ਦੇ ਉੱਤੇ ਤੇ YouTube Facebook ਦੇ ਉੱਤੇ ਵੀ ਇਸ ਦੀ ਵੀਡੀਓ ਬਣਾ ਕੇ ਜਿਹੜੀ ਉਹ ਪਾਈ ਜਾਇਆ ਕਰੇਗੀ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਏ, ਇਸ ਕਿਤਾਬ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਸੋ ਹਰ ਇੱਕ ਦੀ ਮੈਨੂੰ ਉਮੀਦ ਆ ਵੀ ਕਿਉਰਿਓਸਿਟੀ ਜਿਹੜੀ ਆ, ਜਾਗਰੂਕਤਾ ਜਿਹੜੀ ਆ, ਉਹ ਜਿਗਿਆਸਾ ਜਿਹੜੀ ਉਹ ਵਧੀ ਹੋਊਗੀ। ਸੋ ਆਉਂਦੇ ਜਿਹੜੇ ਮੰਗਲਵਾਰ ਤੋਂ ਆਪਾਂ ਇਸ ਕਿਤਾਬ ਦੇ ਵਿੱਚ ਜਿਹੜਾ ਉਹ ਜਾਵਾਂਗੇ। ਅੱਜ ਦਾ ਕਿਤਾਬ ਦੇ ਬਾਹਰਲਾ ਰੂਪ ਰੇਖਾ ਜਿਹੜੀ ਆਪਾਂ ਉਹ ਅੱਜ ਪੜ੍ਹੀ ਆ। ਸੋ ਬਹੁਤ ਬਹੁਤ ਸ਼ੁਕਰੀਆ, ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀਗੇ ਆਪਣੇ ਨਾਲ ਡਾਕਟਰ ਦਲਵੀਰ ਪੰਨੂ, ਜਿਹਨਾਂ ਨਾਲ ਆਪਾਂ ਜਿਹੜੀ ਅੱਜ ਇਹ ਗੱਲਬਾਤ ਕਰ ਰਹੇ ਸੀਗੇ। ਸੋ ਇਹ ਮੰਗਲਵਾਰ ਨੂੰ ਜਿਹੜਾ ਇਹ ਪ੍ਰੋਗਰਾਮ ਆ ਉਹ ਆਪਾਂ ਪੇਸ਼ ਕਰਿਆ ਕਰਾਂਗੇ ਰਾਤ ਨੂੰ 9 ਵਜੇ। ਸੋ ਜ਼ਰੂਰ ਇਸ ਨੂੰ ਜਿਹੜਾ ਉਹ ਤੁਸੀਂ ਸੁਣਿਆ ਕਰੋ। ਪੰਜਾਬੀ ਰੇਡੀਓ USA ਵੱਲੋਂ ਕੋਸ਼ਿਸ਼ ਆ ਵੀ ਆਪਾਂ ਸਿੱਖ ਇਤਿਹਾਸ, ਸਿੱਖ ਵਿਰਾਸਤ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਚੀਜ਼ਾਂ ਆ, ਉਹਨਾਂ ਨੂੰ ਜਿਹੜਾ ਆ ਉਹ ਆਪਾਂ ਤੁਹਾਡੇ ਲਈ ਪੇਸ਼ ਕਰਦੇ ਰਹੀਏ। ਸੋ ਹੁਣ ਇਜਾਜ਼ਤ ਲੈਣਾ ਮੇਰੇ ਵੱਲੋਂ ਵੀ, ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।